ਟੈਕਨੋਲੋਜੀ ਦੇ ਨਾਲ ਜਿਹੜੀ ਤੁਹਾਡੀ ਜ਼ਿੰਦਗੀ ਆ, ਆਪਣੀ ਜ਼ਿੰਦਗੀ ਆ, ਸਾਰਿਆਂ ਦੀ ਜ਼ਿੰਦਗੀ ਆ, ਇਹ ਚੰਗੀ ਹੋਈ ਆ, ਮਾੜੀ ਹੋਈ ਆ, ਬੈਟਰ ਔਰ ਵਰਸ? ਤੇ ਲੋਕ ਇਹ ਸਮਝਦੇ ਵੀ ਟੈਕਨੋਲੋਜੀ ਇਦਾਂ ਦੀ ਚੀਜ਼ ਹੈ ਜਿਹੜੀ ਇਟਸ ਅ ਗ੍ਰੇਟੈਸਟ ਟੂਲ ਬੰਦੇ ਨੇ ਕਦੇ ਵੀ ਜਨਰੇਟ ਕੀਤਾ। ਉਹਨਾਂ ਦੀ ਸੋਚ ਇਹ ਆ, ਜਦ ਕਿ ਦੂਸਰੇ ਜਿਹੜੇ ਲੋਕ ਆ ਇਸ਼ੂ ਨੂੰ ਦੇਖਦੇ ਵੀ ਇਹ ਸਾਡੀ ਜ਼ਿੰਦਗੀ ਨੂੰ ਇਕੱਲਤਾ ਵਿੱਚ ਲੈ ਕੇ ਜਾ ਰਹੀ ਹੈ, ਡਿਸਟਰੈਕਸ਼ਨ ਦੇ ਵੱਲ ਲੈ ਕੇ ਜਾ ਰਹੀ ਆ, ਸੋਸ਼ਲ ਮੀਡੀਆ ਤੇ ਡਿਪੈਂਡੈਂਸ ਬਹੁਤ ਵੱਧ ਰਹੀ ਆ ਤੇ ਸਾਨੂੰ ਵਲਨਰੇਬਲ ਬਣਾ ਰਹੀ ਹੈ ਦਿਨ ਪਰ ਰਿਐਲਿਟੀ ਜਿਹੜੀ ਆ ਉਹ ਇਹਨਾਂ ਦੇ ਵਿਚਕਾਰ ਹੀ ਆ ਵੀ ਜੋ ਇਹ ਗੱਲਾਂ ਕਰ ਰਹੇ ਵੀ ਲੋਨਲੀ, ਡਿਸਟਰੈਕਸ਼ਨ, ਵਲਨਰੇਬਿਲਿਟੀ ਦੀ ਆਪਾਂ ਗੱਲ ਕੀਤੀ ਆ ਤੇ ਉਹ ਵੀ ਠੀਕ ਆ ਤੇ ਅਸੀਂ ਵੇਖਿਆ ਵੀ ਕੰਮ ਕਰਨ ਦੇ ਸੌਖ ਹੋ ਗਏ, ਕੰਮਾਂ ਕਰਨ ਦੇ ਵਾਸਤੇ ਉਹ ਵੀ ਗੱਲ ਸੱਚੀ ਹੈ। ਰਿਐਲਿਟੀ ਜਿਹੜੀ ਆ ਉਹ ਬਾਈਨਰੀ ਨਹੀਂ ਹੈ। ਇੱਥੇ ਲੋਕੀ ਅਸੀਂ ਕਨੈਕਟਡ ਆ, ਕਦੇ ਕਦੇ ਸਾਨੂੰ ਇਹ ਲੱਗਦਾ ਵੀ ਅਸੀਂ ਓਵਰ ਕਨੈਕਟਡ ਆਨਲਾਈਨ ਆ, ਫਿਜ਼ੀਕਲ ਲੋਕਾਂ ਦੇ ਨਾਲ ਜਿਹੜੇ ਸਾਡੇ ਕਨੈਕਸ਼ਨ ਆ ਉਹ ਘਟੀ ਜਾਂਦੇ। ਸੋਸ਼ਲ ਮੀਡੀਆ ਦੇ ਉੱਤੇ ਭਾਵੇਂ ਆਪਣੀ ਜ਼ਿੰਦਗੀ ਦੇ ਵਿੱਚ ਬੰਦਾ ਇਕੱਲਾ ਹੋਏ, ਸੋਸ਼ਲ ਮੀਡੀਆ ਦੇ ਉੱਤੇ ਲੱਖਾਂ ਉਹਦੇ ਫਾਲੋਅਰ ਹੋਣਗੇ। ਅਸੀਂ ਅਕਸਰ ਇਹ ਚੀਜ਼ ਦੇਖੀ ਆ, ਮੈਂਟਲ ਹੈਲਥ ਇਸ਼ੂ ਦੇ ਵਿੱਚ ਆਪਾਂ ਕਈ ਵਾਰ ਇਹ ਚੀਜ਼ ਦੇਖੀ ਆ, ਆਈਸੋਲੇਸ਼ਨ ਚ ਹੁੰਦਾ ਬੰਦਾ। AI ਦੇ ਹੁਣ ਕਰਕੇ ਜੌਬਾਂ ਕਿੰਨੀਆਂ ਥ੍ਰੈਟਨ ਹੋ ਰਹੀਆਂ ਉਹ ਤੁਹਾਡੇ ਸਾਹਮਣੇ, ਤੁਸੀਂ ਡੇਟਾ ਕੀਤਾ ਹੀ ਆ। ਜਿੱਦਾਂ ਦੇ ਤੁਹਾਡੇ ਐਥਿਕਸ ਹੋਣਗੇ, ਬੇਸ਼ੱਕ ਤੁਹਾਡੇ ਕੋਲ ਟੈਕਨੋਲੋਜੀ ਆਏ, ਤੁਹਾਡੇ ਕੋਲ ਪਾਵਰ ਆ ਜਾਏ, ਤੁਹਾਡੇ ਕੋਲ ਰਾਜਾਸ਼ਾਹੀ ਆ ਜਾਏ, ਤੁਹਾਡੇ ਕੋਲ ਸਰਕਾਰ ਚਲਾਉਣ ਦੀ ਸਮਰੱਥਾ ਆ ਜਾਏ, ਤੁਸੀਂ ਉੱਦਾਂ ਦੇ ਕੰਮ ਕਰੋ। ਸੋ ਐਥਿਕਸ ਨੂੰ ਚੈੱਕ ਵਿੱਚ ਰੱਖਣਾ ਉਹ ਬਹੁਤ ਜ਼ਿਆਦਾ ਰਾਜ ਕਰਨ ਜਿਹੜਾ ਜ਼ਰੂਰੀ ਹੋ ਜਾਂਦਾ। ਟੈਕਨੋਲੋਜੀ ਅਗੇਨ ਬਾਈ ਦ ਐਂਡ ਆਫ ਦ ਡੇ ਮੇਰਾ ਮੰਨਣਾ ਕਿ ਇਹ ਇੱਕ ਟੂਲ ਆ। ਹੁਣ AI ਆਪਾਂ ਸਿੱਧੇ ਤੌਰ ਦੇ ਉੱਤੇ ਲੈਣੇ ਕਿ AI ਪੋਜ਼ਿਟਿਵ ਕਿੱਦਾਂ ਤੇ ਇਹਦੇ ਨਾਲ ਪ੍ਰੋਬਲਮਸ ਕਿੱਦਾਂ। AI ਦੇ ਵਿੱਚ ਰਾਜ ਕਰਨੇ ਕਿ ਅੱਜ ਦੇ ਸਮੇਂ ਤੱਕ ਮੇਜਰ ਟੈਕਨੋਲੋਜੀਕਲ ਜੇ ਤੁਸੀਂ ਇਨਕਲਾਬ ਕਹਿ ਲਈਏ, ਰੈਵੋਲੂਸ਼ਨ ਕਹਿ ਲਈਏ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ। ਇਹਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਵੀ ਲੋਕੀ AI ਦੇ ਬੈਨੀਫੀਸ਼ੀਅਲ ਹੋਣਗੇ ਉਹਦਾ ਲਿਵਿੰਗ ਸਟੈਂਡਰਡ ਵਧਣਗੇ। ਉਹਦੇ ਵਿੱਚ ਤੁਸੀਂ ਇਹ ਆ ਵੀ ਰੋਬੋਟਿਕਸ ਦੇ ਕਰਕੇ ਜਿਹੜੇ ਬਜ਼ੁਰਗ ਆ ਉਹਨਾਂ ਦੀ ਜਿਹੜੀ ਲਾਈਫ ਹੋਏਗੀ ਉਹ ਸੌਖੀ ਹੋਏਗੀ। ਉਸ ਤੋਂ ਬਾਅਦ ਰੈਪੀਟੇਟਿਵ ਵਰਕ ਜਿਹੜੇ ਆ ਉਹਨਾਂ ਨੂੰ ਐਲੀਮੀਨੇਸ਼ਨ ਹੋ ਜਾਏਗੀ, ਜਿਹਦੇ ਕਰਕੇ ਜਿਹੜੇ ਹਿਊਮਨਸ ਆ ਬੰਦੇ ਆ ਉਹ ਫ੍ਰੀ ਕਰਨਗੇ ਤਾਂ ਕਿ ਉਹ ਜ਼ਿਆਦਾ ਮੀਨਿੰਗਫੁਲ ਐਕਟੀਵਿਟੀ ਜਿਹੜੀ ਉਹ ਕਰ ਸਕਣ। ਕਿਸਾਨ ਹੋ ਗਏ, ਟਰੱਕ ਡਰਾਈਵਰ, ਸਮਾਲ ਬਿਜ਼ਨਸ ਓਨਰਸ ਹੈ ਨਾ, ਉਹਨਾਂ ਨੇ AI ਨੂੰ ਯੂਜ਼ ਕਰਕੇ ਵਧੀਆ ਆਪਣੇ ਸਮਾਰਟ ਡਿਸੀਜਨ ਬਣਾ ਸਕਦੇ। ਸਭ ਤੋਂ ਵੱਡੀ ਗੱਲ AI ਦੇ ਕਰਕੇ ਜਿਹੜਾ ਲੈਂਗੁਏਜ ਬੈਰੀਅਰ ਆ, ਜਿਹੜੇ ਅੱਜ ਤੋਂ 10-15 ਸਾਲ ਪਹਿਲਾਂ ਬਹੁਤ ਜ਼ਿਆਦਾ ਵੱਡੀ ਚੀਜ਼ ਹੁੰਦੀ ਉਹ ਐਗਜ਼ਿਸਟ ਨਹੀਂ ਕਰਦੀ। ਉਸ ਤੋਂ ਬਾਅਦ ਪਰਸਨਲਾਈਜ਼ਡ ਲਰਨਿੰਗ, ਕਿਉਂਕਿ ਸਟੂਡੈਂਟਸ ਜਿਹੜੇ ਇਹ ਵੀ ਇੱਕ ਵੱਡਾ ਚੈਲੰਜ ਹੈ ਵੀ 20-25 ਜਾਣਿਆਂ ਦੀ ਕਲਾਸ ਨੂੰ ਟੀਚਰ ਪੜ੍ਹਾਉਂਦਾ, ਹਰ ਇੱਕ ਬੱਚਾ ਸੇਮ ਪੇਜ ਤੇ ਨਹੀਂ ਹੁੰਦਾ। ਸੋ ਉਹਦੇ ਕਰਕੇ AI ਦੇ ਕਈ ਨਵੇਂ ਟੂਲ ਜਿਹੜੇ ਆ ਰਹੇ ਆ, ਹੋਰ ਪਪੂਲਰ ਹੋਣਗੇ, ਜਿਹਦੇ ਵਿੱਚ ਪਰਸਨਲਾਈਜ਼ਡ ਲਰਨਿੰਗ ਜਿਹੜੀ ਆ ਉਹ AI ਦੇ ਕਰਕੇ ਹੀ ਪੋਸੀਬਲ ਹੋ ਸਕਦੀ। AI ਦੇ ਦੂਸਰੇ ਨੈਗੇਟਿਵ ਸਾਈਡ ਤੇ ਕੀ ਆ ਵੀ ਜਦੋਂ ਆਲਰੇਡੀ ਆਪਾਂ ਇਸ ਦੁਨੀਆ ਦੇ ਵਿੱਚ ਬੈਠੇ ਹਾਂ ਜਿੱਥੇ ਅਮੀਰ ਗਰੀਬ ਦਾ ਪਾੜਾ ਬਹੁਤ ਜ਼ਿਆਦਾ ਵੱਧ ਗਿਆ, ਵੈਲਥ ਦੀ ਕੰਸੈਂਟਰੇਸ਼ਨ ਟਾਪ 1-2% ਕੋਲ ਬਹੁਤ ਜ਼ਿਆਦਾ ਹੋ ਰਹੀ ਹੈ ਤੇ AI ਨੇ ਉਸ ਚੀਜ਼ ਨੂੰ ਵਧਾਉਣਾ। ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਐਜ਼ ਅ ਕਮਿਊਨਿਟੀ AI ਦੇ ਨੂੰ ਵਰਤੋਂ ਕਰਕੇ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਹੋਣੀ ਚਾਹੀਦੀ ਕਿ ਆਪਾਂ ਪਿਰਾਮਿਡ ਦੇ ਉੱਤੇ ਟੌਪ ਦੇ ਉੱਪਰ ਜਾਣਾ। ਪਰ ਹਰ ਇੱਕ ਨੂੰ ਅਨਫੋਰਚੂਨੇਟ ਗੱਲ ਹੈ ਵੀ ਹਰ ਇੱਕ ਨੇ ਇਕੁਅਲੀ ਬੈਨੀਫਿਟ ਨਹੀਂ ਹੋਣਾ ਤੇ ਵੈਲਥ ਗੈਪ ਇਹਦੇ ਨਾਲ ਵਧੂਗਾ ਹੀ। ਇਹ ਤਾਂ ਦੇਖ ਹੀ ਰਿਹਾ ਸਾਰਿਆਂ ਨੂੰ। ਇੱਕ ਚੀਜ਼ ਤਾਂ ਰਾਜ ਕਰਨ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਫਾਸਟ ਟੈਕਨੋਲੋਜੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਟੋਮੈਟਿਕਲੀ ਵੀ ਉਹਨਾਂ ਨੇ ਲੋਕਾਂ ਨੂੰ ਖੁਸ਼ ਕਰ ਦੇਣਾ। ਇੱਕ ਲਾਈਫ ਨੂੰ ਜਿਉਣ ਦੀ ਇੱਕ ਫੁੱਲ ਫਲੈਜ ਪ੍ਰੋਸੈਸ ਹੁੰਦੀ ਆ। ਸੋ ਉਹ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਿਹੜੀ ਤੇਜ਼ੀ ਆਈ ਆ, ਇਹਦਾ ਮਤਲਬ ਇਹ ਨਹੀਂ ਕੱਢ ਲੈਣਾ ਚਾਹੀਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਜਿਹੜੇ ਲੋਕ ਆ ਖੁਸ਼ ਹੋਣਗੇ। ਜਿਹੜਾ ਸਿੱਖ ਪਰਸਪੈਕਟਿਵ ਆ, ਇਹ ਵਿਚਾਰ ਕੀ ਕਹਿੰਦੇ ਨੇ ਟੈਕਨੋਲੋਜੀ ਦੇ ਬਾਰੇ? ਕੀ ਇਹ ਸਪੋਰਟ ਕਰਦੇ ਨੇ ਜਾਂ ਇਹਦੇ ਵਿੱਚ ਵਾਰਨਿੰਗਸ ਹੈਗੀਆਂ ਆ ਜਾਂ ਦੋਨੋਂ ਚੀਜ਼ਾਂ? ਕੀ ਕਹਿੰਦਾ ਹੈ ਸਿੱਖ ਪਰਸਪੈਕਟਿਵ? ਸਭ ਤੋਂ ਪਹਿਲੇ ਇਹ ਆ ਵੀ ਸੇਵਾ ਜਿਹੜੀ ਆਪਾਂ ਨਾਰਮਲੀ ਕੋਸ਼ਿਸ਼ ਹੁੰਦੀ ਆ, ਇਹ ਆਪਾਂ ਡਿਜੀਟਲ ਹੈਲਪ ਦੇ ਨਾਲ ਵੀ ਹੁਣ ਆਪਾਂ ਕਾਫੀ ਕਰ ਸਕਦੇ ਹਾਂ, ਜਿਹੜੇ ਕਿ ਲੱਖਾਂ ਲੋਕਾਂ ਨੂੰ ਪਹੁੰਚ ਕਰਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਪਹਿਲਾਂ ਰੇਡੀਓ ਸੀ, ਹੁਣ ਟੀਵੀ ਮਾਧਿਅਮ ਦੇ ਰਾਹੀਂ ਆਪਾਂ ਦਰਬਾਰ ਸਾਹਿਬ ਦੇ ਨਾਲ ਜੁੜ ਜਾਂਦੇ ਹਾਂ। ਸਿੱਖੀ ਟੂ ਦਾ ਮੈਕਸ ਟੂਲਸ ਦੀ ਆਪਾਂ ਹੁਣੇ ਗੱਲ ਕੀਤੀ, ਰਾਈਟ। ਸੋ ਚੀਜ਼ਾਂ ਨੂੰ ਸਮਝਣ ਦੀ ਜਿਹੜੀ ਸਮਰੱਥਾ ਵਾ, ਐਪਸ ਹੈਗੀਆਂ ਜਿਹਦੇ ਨਾਲ ਤੁਸੀਂ ਗੁਰਬਾਣੀ ਨੂੰ ਸਮਝ ਸਕਦੇ ਹੋ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਡਿਜੀਟਲ ਇਕੋਨਮੀ ਨੇ ਸਾਡੀ ਹੈਲਪ ਕੀਤੀ ਹੈ। ਇਹਦੇ ਨਾਲ ਅਸੀਂ ਗੁਰਬਾਣੀ ਨੂੰ, ਸਿੱਖ ਹਿਸਟਰੀ ਨੂੰ ਤੇ ਭਾਸ਼ਾ ਗੁਰਮੁਖੀ ਨੂੰ ਗਲੋਬਲੀ ਲੋਕਾਂ ਤੱਕ ਜਿਹੜੀ ਉਹ ਰੀਚ ਕਰ ਸਕਦੇ ਹਾਂ। ਜਦੋਂ ਆਪਾਂ ਇਨੋਵੇਸ਼ਨ ਨੂੰ ਕੱਲੀ ਟੈਕਨੋਲੋਜੀ ਦੇ ਪਰਸਪੈਕਟਿਵ ਨੂੰ ਇਨ ਜਨਰਲ ਵੀ ਜਿਹੜੀ ਸਰਬੱਤ ਦੇ ਭਲੇ ਦੀ ਜਿਹੜੀ ਸਪਿਰਿਟ ਆ, ਜਦੋਂ ਸਿੱਖ ਕੋਈ ਕੰਮ ਕਰਦਾ ਗੁਰੂ ਤੋਂ ਓਟ ਆਸਰਾ ਲੈ ਕੇ ਤੇ ਉਹ ਸੁਸਾਇਟੀ ਨੂੰ ਬੈਨੀਫੀਸ਼ੀਅਲ ਹੀ ਹੁੰਦਾ। ਇਹ ਪ੍ਰੂਵਨ ਚੀਜ਼ਾਂ ਹੈਗੀਆਂ ਬਾਰ-ਬਾਰ। ਪਰ ਦੂਸਰੇ ਪਾਸੇ ਆਪਾਂ ਸਿੱਕੇ ਦਾ ਕਹਿਣ ਦੂਜਾ ਪਹਿਲੂ ਜੇ ਆਪਾਂ ਗੱਲ ਕਰਦੇ ਹਾਂ ਤੇ ਜਿਹੜੀ ਟੈਕਨੋਲੋਜੀ ਆ ਇਹ ਰਿਪਲੇਸਮੈਂਟ ਨਹੀਂ ਰੱਖਣੀ ਚਾਹੀਦੀ। ਜਿਹੜੀ ਸਾਡੀ ਕਲਚਰਲ ਜਾਂ ਪਿਓ ਦਾਦਿਆਂ ਤੋਂ ਜਿਹੜਾ ਸਾਡਾ ਵਿਜ਼ਡਮ ਆਈ ਜਾਂਦੀ ਜਾਂ ਸਪਿਰਿਚੁਅਲ ਜਿਹੜੀ ਗਰੋਥ ਆਪਾਂ ਇਨ ਜਨਰਲ ਕਰਦੇ, ਜਿਹੜੇ ਸਾਡੇ ਨਿਤਨੇਮ ਦੇ ਥਰੂ ਹੋਣੀ ਹੈ, ਜੈਸੇ ਗੁਰਦੁਆਰਾ ਸਾਹਿਬ ਜਾਣਾ ਵਾ, ਜ਼ਿੰਦਗੀ ਦੇ ਅਸੂਲ ਰੱਖਣੇ, ਟੈਕਨੋਲੋਜੀ ਕਦੇ ਵੀ ਉਹਨੂੰ ਰਿਪਲੇਸ ਨਹੀਂ ਕਰ ਸਕਦੀ। ਮੇਰਾ ਨਿੱਜੀ ਤੌਰ ਦੇ ਉੱਤੇ ਵੀ ਮੰਨਣਾ ਕਿ ਗੁਟਕੇ ਤੋਂ ਪਾਠ ਕਰਨਾ ਤੇ ਆਈਪੈਡ ਤੋਂ ਪਾਠ ਕਰਨ ਦੇ ਵਿੱਚ ਫਰਕ ਹੈ। ਫਿਊਚਰ ਆਊਟਲੁੱਕ ਤੇ ਕਨਸਰਨਸ ਕੀ ਆ ਜਿਹੜੀ ਖਾਸ ਕਰਕੇ AI ਨੂੰ ਜਿਹੜਾ ਉਹ ਲੈ ਕੇ
ਕਿ ਵਨ ਕੰਟਰੋਲ ਆਲ ਆਪਾਂ ਉਸ ਮਾਡਲ ਵੱਲ ਨੂੰ ਤਾਂ ਨਹੀਂ ਵੱਧ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ, ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਦਾ ਫੇਰ ਤੋਂ ਨਿੱਘਾ ਜੀ ਆਇਆਂ ਕਹਿੰਦੇ ਆ। ਹਰ ਹਫਤੇ ਅਸੀਂ ਸੋਮਵਾਰ ਇਹ ਪ੍ਰੋਗਰਾਮ ਲੈ ਕੇ ਆਉਂਦੇ ਆ। ਸਾਡੇ ਸਾਰੇ 15 AM FM ਸਟੇਸ਼ਨਸ ਦੇ ਉੱਤੇ ਤੁਸੀਂ ਇਹਨੂੰ ਸੁਣ ਸਕਦੇ ਹੋ। ਸਾਡੇ YouTube, Facebook, ਸੋਸ਼ਲ ਮੀਡੀਆ ਦੇ ਜ਼ਰੀਏ ਤੁਸੀਂ ਇਹਨੂੰ ਦੇਖ ਸਕਦੇ ਹੋ। ਤੇ ਤਕਰੀਬਨ 3 ਸਾਲ ਤੋਂ ਅਸੀਂ ਇਹ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਲੈ ਕੇ ਹਾਜ਼ਰ ਹੋ ਰਹੇ ਹਾਂ। ਟੈਕਨੋਲੋਜੀ ਕਿੱਦਾਂ ਅੱਗੇ ਵੱਧਦੀ ਆ, ਵੱਖ-ਵੱਖ ਪਹਿਲੂ ਟੈਕਨੋਲੋਜੀ ਦੇ ਆਪਾਂ ਗੱਲਬਾਤ ਕਰਦੇ ਹਾਂ ਤੇ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਕਿੱਦਾਂ ਇੰਪੈਕਟ ਕਰਦੇ ਆ, ਉਹਦੀ ਜਿਹੜੀ ਗੱਲਬਾਤ ਆ ਪੰਜਾਬੀ ਟੈਕ ਟਾਕ ਦੇ ਵਿੱਚ ਹੁੰਦੀ ਆ ਜੀ। AI ਨੂੰ ਲੈ ਕੇ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਨੇ। ਵਰਲਡ ਇਕਨੋਮਿਕ ਫੋਰਮ ਦੀ ਰਿਪੋਰਟ ਆਈ ਸੀ ਹਰਵਿੰਦਰ 2025 ਵਾਲੀ, ਜੀ ਜਿਸ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਸੀਗਾ ਵੀ 2030 ਤੱਕ 170 ਮਿਲੀਅਨ ਨਵੇਂ ਰੋਲਸ ਜਿਹੜੇ ਉਹ AI ਕਰਕੇ ਬਣਨਗੇ। 92 ਮਿਲੀਅਨ ਜਿਹੜੇ ਉਹਨਾਂ ਦੀ ਕਟੌਤੀ ਹੋਊਗੀ। ਓਵਰਆਲ ਜੇ ਦੇਖਿਆ ਜਾਵੇ ਤਾਂ ਇਨਕਰੀਜ਼ 70 ਤੋਂ 80 ਮਿਲੀਅਨ ਨਵੀਆਂ ਜੌਬਸ ਦਾ ਦੱਸਿਆ ਜਿਹੜਾ ਹੋ ਗਿਆ ਆ। ਸੋ ਇੱਕ ਗੱਲ ਤਾਂ ਇਹਦੇ ਵਿੱਚ ਸਪਸ਼ਟ ਆ ਵੀ AI ਦੇ ਨਾਲ ਧੜਥੱਲੀ ਤਾਂ ਜ਼ਰੂਰ ਮਚਣੀ ਆ। ਜਿੱਥੇ ਇੱਕ ਪਾਸੇ ਕਈਆਂ ਦੀ ਜੌਬ ਜਾਣੀ ਆ, ਰੀਅਲ ਡਿਸਰਪਸ਼ਨ ਹੋਣੀ ਆ, ਦੂਜੇ ਪਾਸੇ ਮੌਕੇ ਓਪਰਚੁਨਿਟੀਜ਼ ਜਿਹੜੀਆਂ ਆ ਉਹ ਲੋਕਾਂ ਦੇ ਲਈ ਸਾਹਮਣੇ ਆਉਣੀਆਂ ਆ। ਇਸੇ ਤਰੀਕੇ ਦੇ ਨਾਲ ਪਿਊ ਰਿਸਰਚ ਸੈਂਟਰ ਆ, ਉਹਨਾਂ ਨੇ ਰਿਪੋਰਟ ਕੀਤਾ ਸੀ, ਜਿਹੜੀ ਮੈਂ ਗੱਲ ਪਹਿਲਾਂ ਆਖੀ ਵੀ ਉਹ ਇਹ ਮੰਨਦੇ ਆ ਸਰਵੇ ਦੇ ਵਿੱਚ ਵੀ ਅੱਧੇ ਤੋਂ ਵੱਧ ਜਿਹੜੇ ਅਮਰੀਕੀ ਆ, US ਅਡਲਟ ਆ, ਉਹ ਕੰਸਰਨਡ ਨੇ। ਐਕਸਾਈਟਮੈਂਟ ਦੇ ਨਾਲੋਂ ਉਹਨਾਂ ਨੂੰ ਫਿਕਰ ਜ਼ਿਆਦਾ ਆ AI ਨੂੰ ਜਿਹੜਾ ਉਹ ਲੈ ਕੇ, ਉਹਨਾਂ ਦੀ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਨੂੰ ਜਿਹੜਾ ਉਹ ਲੈ ਕੇ। ਕੁਛ ਕੁ ਨੂੰ ਐਕਸਾਈਟਮੈਂਟ ਆ, ਆਪਟੀਮਿਜ਼ਮ ਆ ਵੀ ਹਾਂ ਵਧੀਆ ਹੋ ਜਾਊਗਾ, ਪਰ ਮੈਜੋਰਟੀ ਦੇ ਵਿੱਚ ਲੋਕਾਂ ਨੂੰ ਇਸ ਨੂੰ ਲੈ ਕੇ ਫਿਕਰ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਸੇ ਹੀ ਜਿਹੜਾ ਟੌਪਿਕ ਆ ਉਸ ਦੇ ਇਰਦ ਗਿਰਦ ਘੁੰਮਾਂਗੇ ਵੀ AI ਨੇ ਜ਼ਿੰਦਗੀ ਵਧੀਆ ਬਣਾਈ ਆ, ਮਾੜੀ ਬਣਾਈ ਆ, ਕੀ ਇਹਦਾ ਪੋਜ਼ਿਟਿਵ ਆ ਜਾਂ ਕੀ ਇਹਦਾ ਨੈਗੇਟਿਵ ਆ, ਤੇ ਭਵਿੱਖ ਦੇ ਵਿੱਚ ਕੀ ਕੰਸਰਨਸ ਨੇ ਤੇ ਕੀ ਆਊਟਲੁੱਕ ਆਪਾਂ ਨੂੰ ਜਿਹੜਾ ਉਹ ਨਜ਼ਰ ਜਿਹੜਾ ਉਹ ਆ ਰਿਹਾ ਆ। ਸੋ WHO ਵਾਲੇ ਜਿਹੜੇ ਉਹ ਇਹ ਕਹਿੰਦੇ ਆ ਵੀ ਜਿਹੜੀ ਜਨਰੇਟਿਵ AI ਤੇ ਲਾਰਜ ਮਲਟੀ ਮੋਡਲ ਮਾਡਲਸ ਜਿਹੜੇ ਆ, ਉਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਆ ਹੈਲਥ ਕੇਅਰ ਦੇ ਵਿੱਚ ਵੀ, ਰਿਸਰਚ ਦੇ ਵਿੱਚ ਵੀ, ਪਬਲਿਕ ਹੈਲਥ ਤੇ ਡਰੱਗ ਡਿਵੈਲਪਮੈਂਟ ਨੂੰ ਲੈ ਕੇ, ਐਥੀਕਲ ਗਵਰਨੈਂਸ ਜਿੱਥੇ ਦੀ ਗੱਲ ਆਉਂਦੀ ਆ ਉਹਨੂੰ ਲੈ ਕੇ, ਜਦੋਂ ਆਪਾਂ AI ਐਂਡ ਐਥਿਕਸ ਵਰਗੇ ਪ੍ਰੋਗਰਾਮ ਵੀ ਇਸ ਦੇ ਵਿੱਚ ਕੀਤੇ ਆ। ਤੇ ਆਪਾਂ ਸਿੱਖੀ ਦੇ ਐਂਗਲ ਤੋਂ ਵੀ ਗੱਲ ਕਰੀਏ, ਸਰਬੱਤ ਦੇ ਭਲੇ ਦੀ ਡਿਸਕਸ਼ਨ ਚੱਲਦੀ ਆ। ਥੋੜੇ ਦਿਨ ਪਹਿਲਾਂ ਆਪਾਂ ਇਹ ਨਿਊਜ਼ ਸ਼ੇਅਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਇੱਕ ਇੰਟਰਫੇਥ, ਇੰਟਰ ਰਿਲੀਜੀਅਸ ਜਿਹੜੇ ਉਹਨਾਂ ਲੋਕਾਂ ਦੇ ਨਾਲ AI ਦੇ ਜਿਹੜੇ ਮੇਨ ਬੰਦੇ ਆ ਉਹ ਬੈਠੇ ਆ, ਉਹ ਮਿਲੇ ਆ ਵੀ ਇਹਨਾਂ ਨੂੰ ਕਿੱਦਾਂ ਇਸ ਦੇ ਵਿੱਚ ਅਕਮੋਡੇਟ ਕੀਤਾ ਜਾਵੇ। ਸਿੱਖਾਂ ਦੀ ਤੇ ਅਰਦਾਸ ਹੀ ਸਰਬੱਤ ਦੇ ਭਲੇ ਨੂੰ ਲੈ ਕੇ ਆ, ਯੂਨੀਵਰਸਲ ਵੈਲਫੇਅਰ ਨੂੰ ਆ। AI ਵਾਲੇ ਆਪਣੇ ਜਿਹੜੇ ਮਾਡਲ ਆ ਉਹਨੂੰ ਸੈੱਲ ਵੀ ਇਸ ਤਰੀਕੇ ਦੇ ਨਾਲ ਕਰ ਰਹੇ ਆ। ਇਹ ਸੈਲਫਲੈਸ, ਐਕਚੁਅਲ 'ਚ ਸੈਲਫਲੈਸ ਸਰਵਿਸ ਆ, ਸੇਵਾ ਆ, ਜਾਂ ਇਹਦੇ ਪਿੱਛੇ ਕੁਝ ਹੋਰ ਵੀ ਕਈ ਚੀਜ਼ਾਂ AI ਦੇ ਵਿੱਚ ਨਾਲ ਜੁੜੀਆਂ ਆ, ਉਹਦੇ ਬਾਰੇ ਹਰਵਿੰਦਰ ਗੱਲ ਕਰਦੇ ਆ। ਸੋ ਕਾਫੀ ਅਹਿਮ ਚਰਚਾ ਅੱਜ ਦੇ ਆਪਾਂ ਪੰਜਾਬੀ ਟੈਕ ਟਾਕ ਦੇ ਵਿੱਚ ਜਿਹੜੀ ਉਹ ਕਰਾਂਗੇ। ਤੇ ਹਰਵਿੰਦਰ, ਸ਼ੁਰੂਆਤ ਮੈਂ ਤੁਹਾਡੇ ਤੋਂ ਇਸੇ ਸਵਾਲ ਦੇ ਨਾਲ ਹੀ ਕਰ ਲੈਂਦਾ ਆ ਵੀ ਟੈਕਨੋਲੋਜੀ ਦੇ ਨਾਲ ਜਿਹੜੀ ਤੁਹਾਡੀ ਜ਼ਿੰਦਗੀ ਆ, ਆਪਣੀ ਜ਼ਿੰਦਗੀ ਆ, ਸਾਰਿਆਂ ਦੀ ਜ਼ਿੰਦਗੀ ਆ, ਇਹ ਚੰਗੀ ਹੋਈ ਆ, ਮਾੜੀ ਹੋਈ ਆ, ਬੈਟਰ ਔਰ ਵਰਸ? ਰਾਜਕਰਨ, ਟੈਕਨੋਲੋਜੀ ਆਪਾਂ ਦੇਖਿਆ ਹਰ ਜਗ੍ਹਾ। ਆਪਾਂ ਫੋਨ ਵਰਤਦੇ ਹਾਂ, ਹੁਣ ਅਸੀਂ ਟਾਕ ਸ਼ੋ ਕਰ ਰਹੇ ਹਾਂ, ਆਪਣੀਆਂ ਕਾਰਾਂ, ਬੈਂਕਿੰਗ ਸਿਸਟਮ, ਹਸਪਤਾਲ, ਸਕੂਲ, ਆਪਣੇ ਕੰਮਾਂ ਕਾਰਾਂ ਦੇ ਜਿਹੜੀ ਜਗ੍ਹਾ ਵਾ ਉਹ ਆ। ਘਰਾਂ ਦੇ ਵਿੱਚ ਵੀ ਟੈਕਨੋਲੋਜੀ ਦੀ ਡਿਪੈਂਡੈਂਸ ਜਿਹੜੀ ਹੈ ਦਿਨੋਂ ਦਿਨ ਵੱਧ ਰਹੀ ਆ। ਸੋ ਟੈਕਨੋਲੋਜੀ ਇਜ਼ ਹੇਅਰ ਟੂ ਸਟੇ, ਹੈ ਨਾ। ਹੁਣ ਜਿਹੜੇ ਤੇ ਜਿੱਦਾਂ ਤੁਸੀਂ ਆਪਟੀਮਿਜ਼ਮ ਦੀ ਗੱਲ ਕੀਤੀ ਆ, ਤੇ ਲੋਕ ਇਹ ਸਮਝਦੇ ਵੀ ਟੈਕਨੋਲੋਜੀ ਇਦਾਂ ਦੀ ਚੀਜ਼ ਹੈ ਜਿਹੜੀ ਇਟਸ ਅ ਗ੍ਰੇਟੈਸਟ ਟੂਲ ਬੰਦੇ ਨੇ ਕਦੇ ਵੀ ਜਨਰੇਟ ਕੀਤਾ। ਉਹਨਾਂ ਦੀ ਸੋਚ ਇਹ ਆ। ਜਦ ਕਿ ਦੂਸਰੇ ਜਿਹੜੇ ਲੋਕ ਆ, ਉਹ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵਿਊਅਰ ਦੇਖ ਸਕਦੇ ਹੋ, ਕਾਫੀ ਹੈ ਨਾ, ਜਿਹੜੀ ਚੀਜ਼ ਨੂੰ ਭਰਵਾਂ ਲੋਕ ਇਸ ਚੀਜ਼ ਨੂੰ ਦੇਖਦੇ ਆ ਵੀ ਇਹ ਸਾਡੀ ਜ਼ਿੰਦਗੀ ਨੂੰ ਇਕੱਲਤਾ ਵਿੱਚ ਲੈ ਕੇ ਜਾ ਰਹੀ ਹੈ, ਡਿਸਟਰੈਕਸ਼ਨ ਦੇ ਵੱਲ ਲੈ ਕੇ ਜਾ ਰਹੀ ਆ। ਸੋਸ਼ਲ ਮੀਡੀਆ ਤੇ ਡਿਪੈਂਡੈਂਸ ਬਹੁਤ ਵੱਧ ਰਹੀ ਆ ਤੇ ਸਾਨੂੰ ਵਲਨਰੇਬਲ ਬਣਾ ਰਹੀ ਹੈ ਦਿਨੋਂ ਦਿਨ, ਹੈ ਨਾ। ਉਹਨਾਂ ਜਿਹੜੇ ਡੂਮਸਡੇ ਸਿਨੈਰੀਓ ਵਾਲੇ ਲੋਕ ਆ। ਰਾਜਕਰਨ, ਦੇਖੋ, ਜੇ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤੇ ਕੋਈ ਹੈ ਨਾ ਵੱਡੀ ਜੀ ਗੱਲ ਕਰਕੇ ਉਹਨੂੰ ਤਗੜੀ ਜੀ ਚੀਜ਼ ਬਣਾ ਕੇ ਦੁਨੀਆ ਖਤਮ ਹੋ ਰਹੀ ਆ ਤੇ ਉਹਦੇ ਤੁਸੀਂ ਇਹਨਾਂ ਲੱਖਾਂ ਵਿਊ ਲੈ ਸਕਦੇ ਹੋ।
ਪਰ ਰਿਐਲਿਟੀ ਦੀ ਆਪਾਂ ਗੱਲ ਕਰੀਏ, ਜਿੰਨੀ ਕੁ ਮੇਰੀ ਸਮਝ ਪਈ ਆ, ਜਿੰਨੀ ਕੁ ਸਮਰੱਥਾ ਰੱਬ ਨੇ ਬਖਸ਼ੀ ਹੋਈ ਹੈ, ਕਿ ਜਿਹੜੀ ਇਹ ਦੋਨੋਂ ਹੀ ਗੱਲਾਂ ਠੀਕ ਆ, ਜਿਹੜੀ ਰਿਐਲਿਟੀ ਆ ਉਹ ਇਨ ਬਿਟਵੀਨ ਇਹਨਾਂ ਦੋਹਾਂ ਦੇ ਆ। ਇਹ ਨਹੀਂ ਕਹਿੰਦਾ ਵੀ ਇਹ ਬਿਲਕੁਲ ਅੱਛਾ। ਅੱਧ ਵਿਚਕਾਰ ਆ, ਹੋ ਸਕਦਾ ਥੋੜੀ ਖੱਬੇ ਸੱਜੇ ਹੋਏ, ਹੂੰ। ਪਰ ਰਿਐਲਿਟੀ ਜਿਹੜੀ ਆ ਉਹ ਇਹਨਾਂ ਦੇ ਵਿਚਕਾਰ ਹੀ ਆ। ਵੀ ਜੋ ਇਹ ਗੱਲਾਂ ਕਰ ਰਹੇ ਵੀ ਲੋਨਲੀ, ਡਿਸਟਰੈਕਸ਼ਨ, ਵਲਨਰੇਬਿਲਿਟੀ ਦੀ ਆਪਾਂ ਗੱਲ ਕੀਤੀ ਆ, ਤੇ ਉਹ ਵੀ ਠੀਕ ਆ। ਤੇ ਅਸੀਂ ਵੇਖਿਆ ਵੀ ਕੰਮ ਕਰਨ ਦੇ ਸੌਖ ਦੇ ਤਰੀਕੇ, ਸੌਖ ਹੋ ਗਏ ਕੰਮਾਂ ਕਾਰਾਂ ਦੇ ਕਰਨ ਦੇ ਵਾਸਤੇ, ਉਹ ਵੀ ਗੱਲ ਸੱਚੀ ਆ, ਹੈ ਨਾ। ਤੇ ਰਿਐਲਿਟੀ ਜਿਹੜੀ ਆ ਉਹ ਬਾਈਨਰੀ ਨਹੀਂ ਹੈਗੀ, ਰਾਈਟ। ਰਿਐਲਿਟੀ ਹੈਗੀ ਆ ਇਹਨਾਂ ਦੇ ਵਿੱਚ। ਤੇ ਅੱਜ ਦੀ ਜਿਹੜੀ ਆਪਣੀ ਕਨਵਰਸੇਸ਼ਨ ਆ, ਆਪਾਂ ਇਹ ਚਾਹੁੰਦੇ ਆ ਵੀ ਆਪਾਂ ਜਿਹੜੀ ਦੋਨੋਂ ਪਾਸੇ ਜਿਹੜੇ ਸਿੱਕੇ ਦੇ ਦੋਹੇ ਪਹਿਲੂ ਆ, ਆਪਾਂ ਉਹਨਾਂ ਦੇ ਬਾਰੇ ਗੱਲ ਕਰੀਏ, ਹੈ ਨਾ। ਆਪਾਂ ਸਿੱਖ ਤੇ ਪੰਜਾਬੀ ਪਰਸਪੈਕਟਿਵ ਦੀ ਵੀ ਤੁਸੀਂ ਗੱਲ ਕੀਤੀ ਵੀ ਟੈਕਨੋਲੋਜੀ ਬਾਏ ਦ ਐਂਡ ਆਫ ਦਾ ਡੇ, ਆਪਾਂ ਐਜ਼ ਅ ਹਿਊਮਨ ਗੱਲ ਕਰਦੇ ਪਏ ਵੀ ਟੈਕਨੋਲੋਜੀ ਇਜ਼ ਨਾਟ ਅਬਾਊਟ ਮਸ਼ੀਨਸ, ਇਟਸ ਅਲਟੀਮੇਟਲੀ ਲੋਕਾਂ ਦੇ ਉੱਪਰ ਆ ਵੀ ਲੋਕਾਂ ਦੀ ਲਾਈਫ ਨੂੰ ਇਹਨੇ ਕਿੱਦਾਂ ਜਿਹੜਾ ਇੰਪੈਕਟ ਕਰ ਰਹੀ ਆ, ਹੈ ਨਾ। ਹੂੰ। ਸੋ ਰਿਐਲਿਟੀ ਤਾਂ ਤੁਹਾਡੀ ਗੱਲ ਦੇ ਵਿੱਚ ਐਡ ਕਰਦਾ ਜਾਵਾਂ ਤਾਂ ਰਿਐਲਿਟੀ ਤਾਂ ਅੱਜਕੱਲ੍ਹ ਕੁਆਂਟਮ ਸਪੇਸ ਆ, ਵੀ ਜਦੋਂ ਤੁਸੀਂ ਦੇਖਦੇ ਹੋ ਉਦੋਂ ਹੋਰ ਹੁੰਦੀ, ਜਦੋਂ ਤੁਸੀਂ ਨਹੀਂ ਦੇਖ ਰਹੇ ਉਦੋਂ ਕੁਛ ਹੋਰ ਹੁੰਦੀ ਆ। ਸੋ ਉਸ ਹਿਸਾਬ ਦੇ ਨਾਲ ਚੱਲ ਰਹੀ ਆ। ਸੋ ਬਾਈਨਰੀ ਜਿਹੜੀ ਉਹ ਨਹੀਂ ਆ, ਬਟ ਦੈਟ ਗਿਵਸ ਅਸ ਉਹਦੇ ਨਾਲ ਹੀ ਕੰਪਲੈਕਸ਼ਨ ਆ। ਇਹ ਇਸੇ ਲਈ ਜਿਹੜੀ ਜ਼ਿੰਦਗੀ ਆ ਉਹ ਸਰਲ ਬਣਾਉਣ ਦੀ ਕੋਸ਼ਿਸ਼ ਹੁੰਦੀ ਆ, ਪਰ ਹੁੰਦੀ ਕੰਪਲੈਕਸ ਆ। ਹਾਂਜੀ, ਸੋ ਆਪਾਂ ਦੋਨੋਂ ਪਾਸੇ ਹੀ ਗੱਲ ਕਰਾਂਗੇ, ਹੈ ਨਾ। ਹੂੰ। ਆਪਾਂ ਇੱਕ ਪਾਸੜ ਦੀ ਗੱਲ ਨਹੀਂ ਕਰਨੀ, ਆਪਾਂ ਦੋਹਾਂ ਪਾਸੇ ਕਰਾਂਗੇ ਵੀ ਜਦੋਂ ਟੈਕਨੋਲੋਜੀ ਦੇ ਫਾਇਦੇ ਕੀ ਹੈ ਤੇ ਨੁਕਸਾਨ ਕੀ ਹੈ। ਨੁਕਸਾਨ ਕੀ ਪਹਿਲਾਂ ਬਿਲਕੁਲ। ਸ਼ੁਰੂਆਤ ਹੀ ਆਪਾਂ ਇੱਥੋਂ ਕਰ ਲੈਂਦੇ ਹਾਂ। ਵੇਖੋ, ਟੈਕਨੋਲੋਜੀ ਨੇ ਡੈਫੀਨਿਟਲੀ ਸਾਡੀ ਜ਼ਿੰਦਗੀ ਨੂੰ ਵਧੀਆ ਬਣਾਇਆ, ਹੈ ਨਾ। ਹੂੰ। ਹੁਣ ਮੈਨੂੰ ਚੇਤਾ ਕਿ ਆਪਾਂ ਐਜ਼ ਅ ਸਟੂਡੈਂਟ ਆਏ ਸੀ, ਹੈ ਨਾ। ਔਰ ਅੱਜ-ਕੱਲ੍ਹ ਤੁਸੀਂ ਵੀ, ਮੈਂ ਵੀ, ਆਪਾਂ ਐਜ਼ ਅ ਸਟੂਡੈਂਟ ਆਏ ਸੀ। ਉਸ ਟਾਈਮ ਹਾਂਜੀ। ਦੇ ਉੱਤੇ ਹੂੰ। ਵੀਡੀਓ ਕਾਲਿੰਗ ਜਿਹੜੀ ਨਵੀਂ-ਨਵੀਂ ਸ਼ੁਰੂ ਹੋਈ ਸੀ, ਹੈ ਨਾ। 7 ਸਮੁੰਦਰੋਂ ਪਾਰ ਬੈਠੇ ਸਾਡੇ ਘਰ ਦੇ, ਆਪਾਂ ਉਹਨਾਂ ਦੇ ਨਾਲ ਜਿਹੜੇ ਕਨੈਕਟ ਹੁੰਦੇ ਸੀ ਉਹ ਵਾਈਪਰ ਸੀਗਾ ਮੈਨੂੰ ਲੱਗਦਾ, ਵਨ ਆਫ ਦਾ ਫਰਸਟ ਵਨਸ ਵਾਈਪਰ ਕਰਕੇ ਇੱਕ ਐਪ ਹੁੰਦੀ ਸੀਗੀ। ਵਾਈਪਰ, ਹੈ ਨਾ। ਸਕਾਈਪ ਵੀ ਉਦੋਂ ਚੱਲੀ ਸਕਾਈ ਸੀ, ਕਾਫੀ ਪॉपुਲਰ ਸੀ। ਹੁਣ ਤਾਂ ਚਲੋ ਯਾਰ ਡਿਸਕੰਟੀਨਿਊ ਹੋ ਗਈ। ਸੋ ਯਾਰ ਲੋਕਾਂ ਨੂੰ ਆਪਸ 'ਚ ਕਨੈਕਟ ਕਰਨ ਦੇ ਪਹਿਲੇ, ਉਹ ਤੋਂ ਵੀ ਪਹਿਲਾਂ ਆਪਾਂ ਚਲੇ ਜਾਈਏ ਫ਼ੋਨ ਦੇ ਰਾਹੀਂ, ਹੈ ਨਾ। ਅੱਜ ਤੋਂ 20, 25, 30 ਹੂੰ। ਸਾਲ ਪਹਿਲਾਂ ਫ਼ੋਨ ਹੋਏ ਕਾਮਨ। ਤੇ ਉਸ ਤੋਂ ਬਾਅਦ ਮੈਡੀਸਿਨ ਦੀ ਤੁਸੀਂ ਗੱਲ ਕੀਤੀ ਹੈ ਨਾ, WHO ਦਾ ਕੇਸ ਲਿਆ। ਉਹਦੇ ਵਿੱਚ ਕੈਂਸਰ ਡਿਟੈਕਸ਼ਨ, ਡਿਜ਼ੀਜ਼ ਡਿਟੈਕਸ਼ਨ, ਲਾਈਫ ਸੇਵਿੰਗ ਦੀ ਗੱਲ ਕਰੀਏ। ਫਿਰ ਇੰਟਰਨੈਟ ਦੇ ਉੱਤੇ ਆਪਾਂ ਕਿੰਨੇ ਸਕਿੱਲ ਆਪਾਂ ਲਰਨ ਕਰ ਸਕਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ, ਹੈ ਨਾ। ਉੱਦਾਂ ਦੀ ਵੀਡੀਓਜ਼ ਨੂੰ ਆਪਾਂ ਛੱਡ ਦਈਏ ਜਿਹੜਾ ਟਾਈਮ ਵੇਸਟੇਜ ਆ, ਪਰ ਕਿੰਨਾ ਕੁਛ ਆਪਾਂ ਘਰ ਦੀ ਚੀਜ਼ਾਂ ਨੂੰ ਫਿਕਸ ਕਰ ਸਕਦੇ YouTube ਦੀ ਵੀਡੀਓਜ਼ ਹੀ ਦੇਖ ਕੇ। ਕਿੰਨੇ ਆਪਾਂ ਨਵੇਂ ਸਕਿੱਲ ਲਰਨ ਕਰ ਸਕਦੇ। ਮੈਂ ਨਿੱਜੀ ਤੌਰ ਦੇ ਉੱਤੇ ਫਿਨਟੈਕ ਜਾਂ ਇਨ ਜਨਰਲ ਫਾਈਨੈਂਸ਼ੀਅਲ ਜਿਹੜੇ ਉਹ ਇੰਟਰਨੈਟ ਤੋਂ ਹੀ ਆਪਣੀ ਲਾਈਫ ਦੇ ਵਿੱਚ ਸਿੱਖੇ ਆ। ਸਮਾਲ ਬਿਜ਼ਨਸ ਦੇ ਕੋਲ, ਹੈ ਨਾ, ਉਹਨਾਂ ਨੂੰ ਮਹਿੰਗੇ ਲੋਕ ਕੰਸਲਟੈਂਟ ਹਾਇਰ ਕਰਨ ਦੀ ਲੋੜ ਨਹੀਂ। ਕਿੰਨਾ ਕੁਛ ਆਪਣੇ ਆਪ ਨੂੰ ਲੋਕਲ ਬੈਠੇ ਗਲੋਬਲੀ ਕੰਪੀਟ ਕਰ ਸਕਦੇ ਆਪਣੇ ਡਿਜੀਟਲ ਟੂਲਸ ਦੇ ਨਾਲ। ਸਾਡੀ ਜ਼ਿੰਦਗੀ ਨੂੰ ਕਾਰਾਂ, ਹੈ ਨਾ, ਆਪਣਾ ਜਾਂ AI ਦੇ ਨਾਲ ਵੀ, ਚੈਟ GPT ਵਗੈਰਾ ਹੋ ਗਿਆ, ਆਪਾਂ ਟਾਸਕ ਜਿਹੜੇ ਆਪਣੇ ਕਿੰਨੇ ਤੇਜ਼ੀ ਦੇ ਨਾਲ ਆਪਾਂ ਕਰ ਸਕਦੇ ਹਾਂ, ਕਿੰਨੀ ਐਫੀਸ਼ੀਐਂਸੀ, ਆਪਾਂ ਸਮਾਂ ਸੇਵ ਕਰ ਸਕਦੇ ਹਾਂ। ਆਪਾਂ ਈਵਨ ਸਿੱਖ ਪਰਸਪੈਕਟਿਵ ਤੋਂ ਦੇਖੀਏ, ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਸਿੱਖੀ ਟੂ ਦਾ ਮੈਕਸ ਵਰਗੇ ਅਸੀਂ ਟੂਲ ਵਰਤਦੇ ਹਾਂ, ਜਿਹਦੇ ਕਰਕੇ ਗੁਰਬਾਣੀ ਦੀ ਪੰਜਾਬੀ ਈਵਨ ਕਲਚਰ ਵਰਡਸ ਦੀ ਜਿਹੜੀ ਇੰਟਰਪ੍ਰੀਟੇਸ਼ਨ ਅਤੇ ਐਕਸੈਸਿਬਿਲਿਟੀ ਆ, ਉਹਨਾਂ ਨੂੰ ਸਮਝਣ ਦੀ ਸਮਰੱਥਾ ਉਹ ਇੰਟਰਨੈਟ ਨੇ ਬਹੁਤ ਸੌਖੀ ਬਣਾ ਦਿੱਤੀ ਆ। ਤੇ ਪਰ ਗੱਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਇਹਨੂੰ ਚੰਗੇ ਤਰੀਕੇ ਦੇ ਨਾਲ ਵਰਤੀਏ, ਜਿਹੜੇ ਆਪਾਂ ਗੱਲ ਬਾਰ-ਬਾਰ ਕਰਦੇ ਵੀ ਟੈਕਨੋਲੋਜੀ ਇੱਕ ਟੂਲ ਹੈ ਤੁਹਾਡੇ ਤੇ, ਇਹਨੂੰ ਚੰਗੇ ਤਰੀਕੇ ਦੇ ਨਾਲ ਵਰਤਣਾ ਜਾਂ ਨਹੀਂ। ਪਰ ਜੇ ਇਹਨੂੰ ਚੰਗੇ ਤਰੀਕੇ ਦੇ ਨਾਲ ਵਰਤੀਏ ਤਾਂ ਇੱਕ ਪਾਵਰਫੁਲ ਜਿਹੜਾ ਟੂਲ ਆ ਉਹ ਬਣ ਸਕਦੀ ਆ। ਹੁਣ ਗੱਲ ਇਹ ਆ ਕਿ ਇਹਦਾ ਦੂਸਰਾ ਪਹਿਲੂ ਦੇਖੀਏ ਸਿੱਕੇ ਦਾ, ਉਹ ਇਹ ਹੈ ਕਿ ਆਪਾਂ ਜਿੱਥੇ ਲੋਕੀ ਅਸੀਂ ਕਨੈਕਟਡ ਆ, ਕਦੇ-ਕਦਾਏ ਸਾਨੂੰ ਇਹ ਲੱਗਦਾ ਵੀ ਅਸੀਂ ਓਵਰ ਕਨੈਕਟਡ ਆਨਲਾਈਨ ਆ। ਫਿਜ਼ੀਕਲ ਲੋਕਾਂ ਦੇ ਨਾਲ ਜਿਹੜੇ ਸਾਡੇ ਕਨੈਕਸ਼ਨ ਆ ਉਹ ਘਟੀ ਜਾਂਦੇ ਆ। ਸੋਸ਼ਲ ਮੀਡੀਆ ਦੇ ਉੱਤੇ ਭਾਵੇਂ ਆਪਣੀ ਜ਼ਿੰਦਗੀ ਦੇ ਵਿੱਚ ਬੰਦਾ ਇਕੱਲਾ ਹੋਏ, ਸੋਸ਼ਲ ਮੀਡੀਆ ਦੇ ਉੱਤੇ ਲੱਖਾਂ ਉਹਦੇ ਫਾਲੋਅਰ ਹੋਣਗੇ, ਹੈ ਨਾ। ਅਸੀਂ ਅਕਸਰ ਇਹ ਚੀਜ਼ ਦੇਖੀ ਆ ਮੈਂਟਲ ਹੈਲਥ ਇਸ਼ੂ ਦੇ ਵਿੱਚ, ਆਪਾਂ ਕਈ ਵਾਰ ਇਹ ਚੀਜ਼ ਦੇਖੀ ਆ ਵੀ ਸੋਸ਼ਲ ਮੀਡੀਆ ਹਾਂਜੀ, ਤੇ ਹਾਂਜੀ, ਜਦੋਂ ਸਹੀ ਐਕਟਿਵ ਗੱਲ। ਹੁੰਦਾ, ਪਰ ਰੀਅਲ ਲਾਈਫ 'ਚ ਉਹਦੇ ਬਹੁਤੇ ਕਈ ਵਾਰ ਫਰੈਂਡ ਨਹੀਂ ਹੁੰਦੇ, ਆਈਸੋਲੇਸ਼ਨ 'ਚ ਹੁੰਦਾ ਬੰਦਾ। ਆਈਸੋਲੇਸ਼ਨ 'ਚ ਹੁੰਦੇ ਆ। AI ਦੇ ਹੁਣ ਕਰਕੇ ਜੌਬਾਂ ਕਿੰਨੀਆਂ ਥ੍ਰੈਟਨ ਹੋ ਰਹੀਆਂ, ਉਹ ਤੁਹਾਡੇ ਸਾਹਮਣੇ, ਤੁਸੀਂ ਡੇਟਾ ਕੀਤਾ ਹੀ ਆ, ਹੈ ਨਾ। ਉਹ ਤੋਂ ਬਾਅਦ ਸੋਸ਼ਲ ਮੀਡੀਆ ਨੇ ਜਿਹੜੀ ਅਟੈਂਸ਼ਨ ਆ, ਇਹਨੂੰ ਐਜ਼ ਪ੍ਰੋਡਕਟਿਵ ਬਣਾ ਲਿਆ ਐਡਵਰਟਾਈਜ਼ਰ ਦੇ ਉੱਤੇ। ਤੇ ਅੱਜ ਕੱਲ੍ਹ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਵੀ ਅਟੈਂਸ਼ਨ ਇਕੋਨਮੀ ਹੁਣ ਇੱਕ ਟਰਮ ਆ। ਵੈਸੇ ਤਾਂ ਬੜੇ ਚਿਰ ਦੀ ਐਗਜ਼ਿਸਟ ਕਰਦੀ, ਪਰ ਅੱਜ ਕੱਲ੍ਹ ਕਾਫੀ ਇਹਦਾ ਨਾਂ ਲਿਆ ਜਾਂਦਾ ਜੀ। ਕਿ ਸੋਸ਼ਲ ਮੀਡੀਆ ਨੇ ਜਿਹੜੀ ਅਟੈਂਸ਼ਨ ਆ ਬੰਦੇ ਦੀ, ਉਹਨੂੰ ਇੱਕ ਪ੍ਰੋਡਕਟ ਬਣਾ ਕੇ ਤੇ ਐਡਵਰਟਾਈਜ਼ਰਸ ਨੂੰ ਸੈੱਲ ਕਰਦੇ ਆ ਵੀ ਦੇਖੋ ਇੰਨੇ ਬੰਦੇ ਸਾਡੇ ਸੋਸ਼ਲ ਮੀਡੀਆ ਉੱਤੇ ਸਮਾਂ ਲਾਉਂਦੇ ਆ, ਅਟੈਂਸ਼ਨ ਦਿੰਦੇ ਆ ਸਾਨੂੰ, ਤੁਸੀਂ ਸਾਡੇ ਤੇ ਐਡਵਰਟਾਈਜ਼। ਉਹਨਾਂ ਦਾ ਮਾਡਲ ਹੀ ਇਹ ਆ। ਇੱਕ ਆਈ ਥਿੰਕ ਮੈਟਾ ਦੀ, ਜੇ ਮੈਂ ਗਲਤ ਨਾ ਹੋਵਾਂ, 200 ਬਿਲੀਅਨ ਦੇ ਆਸ-ਪਾਸ ਉਹਨਾਂ ਦਾ ਰੈਵਨਿਊ ਅਟੈਂਸ਼ਨ ਇਕੋਨਮੀ ਦੇ ਉੱਤੇ ਹੀ ਆ। ਹੁਣ ਟੈਕਨੋਲੋਜੀ ਕੰਪਨੀ ਜਿਹੜੀਆਂ ਸਾਨੂੰ ਕਈ ਵਾਰ ਆਪਣੇ ਆਪ ਦਾ ਇੰਨਾ ਪਤਾ ਨਹੀਂ ਹੁੰਦਾ ਜਿੰਨਾ ਟੈਕਨੋਲੋਜੀ ਕੰਪਨੀਜ਼ ਦਾ ਸਾਨੂੰ ਸਾਡੇ ਬਾਰੇ ਪਤਾ, ਸਾਡੀ ਮੈਡੀਕਲ ਇਹ ਰਿਐਲਿਟੀ ਆ, ਇਹ ਰਿਐਲਿਟੀ ਆ। ਹੈ ਨਾ।
ਸਾਡੇ ਹੂੰ। ਫਰੈਂਡਸ ਨੂੰ ਸਾਡੀ ਜ਼ਿੰਦਗੀ ਬਾਰੇ ਪਤਾ ਨਹੀਂ ਹੁੰਦਾ ਜਿੰਨਾ ਇਹਨਾਂ ਕੰਪਨੀਜ਼ ਨੂੰ ਪਤਾ, ਹੈ ਨਾ? ਕਈ ਵਾਰੀ ਇਹ ਬੰਦੇ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਆਪਣੇ ਬਾਰੇ, ਇੰਨਾ ਜਿੰਨਾ ਹਾਂਜੀ। ਇਹਨਾਂ ਨੂੰ ਪਤਾ ਹੈ। ਤੁਹਾਡੇ ਪਰਸੋਨਾਸ ਬਣ ਜਾਂਦੇ ਆ, ਹੈ ਨਾ? ਯਾ ਉਹਦੇ ਉੱਤੇ ਤੁਸੀਂ ਫੇਕ ਨਿਊਜ਼ ਆਪਾਂ ਜਿੱਥੋਂ ਹੂੰ, ਆਏ ਆ, ਸਿੱਖ ਤਾਂ ਇਸ ਮਸਲੇ 'ਚ ਹੈ ਹੀ ਬੜੇ ਸਮੇਂ ਤੋਂ ਹੀ ਪੀੜਤ ਆ। ਫੇਕ ਹੂੰ, ਨਿਊਜ਼ ਦੀ, ਫੇਕ ਮਿਸ ਇਨਫੋਰਮੇਸ਼ਨ ਵੀ ਵਰਤਾਂਤ ਰਿਐਲਿਟੀ ਕੀ ਹੈ ਤੇ ਘੜੇ ਜਾਂਦੇ ਆ ਉਲਟ। ਝੂਠੇ ਹੂੰ, ਬਿਰਤਾਂਤ ਸਿਰਜਣੇ, ਉਹ ਸਾਡੇ ਲਈ ਇੱਕ ਬੜੀ ਵੱਡੀ ਸਮੱਸਿਆ, ਉਹ ਵੀ ਟੈਕਨੋਲੋਜੀ ਦੀ ਦੇਣ ਆ। ਹੂੰ, ਬੱਚਿਆਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਸਮਾਂ ਆਪਣਾ ਸਕਰੀਨ ਦੇ ਉੱਤੇ ਲਾਉਣ ਲੱਗ ਪਏ ਆ ਤੇ ਉਹਨਾਂ 'ਚ ਰੀਅਲ ਵਰਲਡ ਡਿਵੈਲਪਮੈਂਟ ਸਕਿੱਲ, ਸੋਸ਼ਲ ਇੰਟਰੈਕਸ਼ਨ ਉਹਨਾਂ ਦੀ ਜਿਹੜੀ ਆ ਬਹੁਤ ਘਟੀ ਹੋਈ ਆ। ਤੇ ਉਹ ਜਿਹੜੀ ਕਨਵੀਨੀਅੰਸ ਆ ਰਾਜ ਕਰਨੇ, ਜਿਹੜੀ ਸੋਸ਼ਲ ਆਪਾਂ ਗੱਲ ਕਰਦੇ ਹਾਂ ਵੀ ਹਰ ਇੱਕ ਚੀਜ਼ ਦੀ ਆਪਣੀ ਕਨਵੀਨੀਅੰਸ ਬਣ ਗਈ ਆ। ਇਹ ਡਿਪੈਂਡੈਂਸੀ ਬਣੀ ਜਾਂਦੀ ਹੈ ਟੈਕਨੋਲੋਜੀ ਦੇ ਉੱਤੇ। ਹਾਂਜੀ, ਕਿ ਹਰ ਇੱਕ ਚੀਜ਼ ਦੇ ਉੱਤੇ ਤੁਸੀਂ ਟੈਕਨੋਲੋਜੀ ਦੇ ਉੱਤੇ ਲੈ ਕੇ ਆਉਂਦੇ ਹੋ। ਸੋ ਜਦੋਂ ਟੈਕਨੋਲੋਜੀ ਦੀ ਕਾਈਂਡ ਆਫ ਹਾਈ ਲੈਵਲ ਆਪਾਂ ਗੱਲ ਕਰਦੇ ਹਾਂ ਤੇ ਕੀ ਇਹਨੇ ਸਾਡੀ ਜ਼ਿੰਦਗੀ ਨੂੰ ਬੈਟਰ ਬਣਾਇਆ ਕਿ ਵਰਸ ਬਣਾਇਆ? ਸੋ ਹੂੰ, ਆਪਾਂ ਤਾਂ ਹੂੰ। ਦੋਹੇ ਜਿਹੜੇ ਸਿੱਕੇ ਆ, ਪਹਿਲੂ ਆ, ਉਹ ਤੁਹਾਨੂੰ ਦੱਸ ਦਿੱਤੇ ਆ। ਅਗੇਨ ਇਹਦੇ ਵਿੱਚ ਜਸਟ ਤਾਂ ਇਹੀ ਰਾਜ ਕਰਨ ਬਣਦਾ ਕਿ ਤੁਸੀਂ ਟੈਕਨੋਲੋਜੀ ਨੂੰ ਕਿੱਦਾਂ ਵਰਤਦੇ ਹੋ? ਤੁਸੀਂ ਵਰਤਦੇ ਹੋ ਕਿ ਵਰਤੇ ਜਾ ਰਹੇ ਹੋ? ਉਹ ਚੀਜ਼ ਆਈ ਜਿਹੜੀ ਥਿੰਕ ਹਰਵਿੰਦਰ, ਪਤਾ ਮੈਨੂੰ ਲੱਗਦਾ ਇਹਦੇ ਵਿੱਚ ਨਾ ਇੰਟਰਨਲੀ, ਜਦੋਂ ਤੁਸੀਂ ਜਿੱਦਾਂ ਇਹ ਗ੍ਰੇ ਏਰੀਆ ਦੀ ਗੱਲ ਕਰਦੇ ਨਾ ਵੀ ਬਾਈਨਰੀ ਨਹੀਂ ਆ, ਵਾਈਟ ਐਂਡ ਬਲੈਕ ਨਹੀਂ, ਵਿਚਾਲੇ ਹੈਗਾ ਆ। ਇਹ ਬੰਦੇ ਦੀ ਜਿਹੜੀ ਕਾਮਨ ਪਰਸੈਪਸ਼ਨ, ਇੰਟਰਨਲ ਇੰਡੀਵਿਜੂਅਲ ਜਿਹੜੀ ਪਰਸੈਪਸ਼ਨ ਹੁੰਦੀ ਨਾ ਕਿਸੇ ਚੀਜ਼ ਦੇ ਬਾਰੇ, ਉਹ ਤੁਹਾਨੂੰ ਉਸ ਪਾਸੇ ਵੱਲ ਨੂੰ ਧੱਕਦੀ ਆ। ਵੀ ਜੇ ਤੁਹਾਨੂੰ ਲੱਗਦਾ ਵੀ ਮੈਂ ਇਹ ਤੋਂ ਫਾਇਦਾ ਚੱਕ ਸਕਦਾ, ਫਿਰ ਤੁਸੀਂ ਕਹਿਣਾ ਟੈਕਨੋਲੋਜੀ ਜੀ ਸ਼ਾਨਦਾਰ ਆ, ਬੜੀ ਵਧੀਆ ਹੂੰ, ਆ, ਆਪਾਂ ਇਹਦੇ ਤੋਂ ਡਾਲਰ ਕਮਾ ਸਕਦੇ, ਪੈਸੇ ਕਮਾ ਸਕਦੇ, ਜਾਂ ਜੋ ਵੀ ਉਹ ਤੁਹਾਨੂੰ ਉਹਦੇ ਵਿੱਚੋਂ ਪੋਜ਼ਿਟਿਵ ਲੱਭਦਾ ਹੈ। ਜੇ ਬੰਦਾ ਆਪ ਅੰਦਰੋਂ ਇੰਟਰਨਲੀ ਟੈਕਨੋਲੋਜੀ ਨੂੰ ਉਹ ਹੇਟ ਕਰਦਾ ਆ, ਫਿਰ ਉਹਨੇ ਸਿਰਫ ਨੈਗੇਟਿਵ ਚੀਜ਼ਾਂ ਜਿਹੜੀਆਂ ਆ ਇਸ ਦੇ ਵਿੱਚ ਜਿਹੜੀਆਂ ਉਹ ਦੇਖਣੀਆਂ ਆ। ਪਰ ਮੌਕਾ ਕਈ ਵਾਰੀ ਫਿਰ ਓਪਰਚੁਨਿਟਿਸਟ ਬੰਦੇ ਨੂੰ ਕਈ ਵਾਰੀ ਬਣਨਾ ਪੈਂਦਾ ਇਸ ਚੀਜ਼ ਦੇ ਵਿੱਚ। ਹੋ ਸਕਦਾ ਵੀ ਸਿਧਾਂਤ ਦੇ ਉਲਟ ਜਾਂਦੀ ਹੋਵੇ ਉਹ ਗੱਲ ਤੁਹਾਡੇ, ਜਿਹੜੀ ਉਸ ਚੀਜ਼ ਦੇ ਵਿੱਚ ਓਪਰਚੁਨਿਟਿਸਟ ਜਿਹੜਾ ਉਹ ਬਣਨਾ, ਮੌਕਾ ਪ੍ਰਸਤ ਜਿਹੜਾ ਉਹ ਬਣਨਾ। ਪਰ ਜਿਹੜੀ ਟੈਕਨੋਲੋਜੀ ਆ ਉਹ ਤੁਹਾਨੂੰ ਕਿਤੇ ਨਾ ਕਿਤੇ ਇਸ ਪਾਸੇ ਵੱਲ ਨੂੰ ਧੱਕਣ ਦੀ ਕੋਸ਼ਿਸ਼ ਵੀ ਜਿਹੜੀ ਉਹ ਕਰਦੀ ਆ। ਆਈ ਥਿੰਕ ਇੱਕ ਇੱਕ ਵੱਡਾ ਕਾਰਨ ਜਿਹੜੇ ਸੁਸਾਇਟੀ ਦੇ ਨਿਘਾਰ ਦਾ ਉਹਦੇ ਵਿੱਚ ਇਹ ਨਾਲ ਹੈਗਾ ਆ, ਵੀ ਟੈਕਨੋਲੋਜੀ ਤੁਹਾਨੂੰ ਬਹੁਤ ਜ਼ਿਆਦਾ ਮੌਕਾ ਪ੍ਰਸਤ ਤੇ ਓਪਰਚੁਨਿਟਿਸਟ ਜਿਹੜੀ ਉਹ ਬਣਾਉਂਦੀ। ਜਦੋਂ ਤਾਂ ਆਪਾਂ ਨੂੰ ਫਾਇਦਾ ਹੋ ਰਿਹਾ ਹੁੰਦਾ, ਉਦੋਂ ਕਹਿੰਦੇ ਵੀ ਇਹ ਸ਼ਾਨਦਾਰ ਚੀਜ਼ ਆ। ਜਦੋਂ ਆਪਣੇ ਉਲਟ ਹੋ ਜਾਵੇ, ਫਿਰ ਆਪਾਂ ਕਹਿੰਦੇ ਵੀ ਇਹ ਇਹਦੇ ਤੋਂ ਭੈੜੀ ਚੀਜ਼ ਜਿਹੜੀ ਉਹ ਕੋਈ ਨਹੀਂ ਆ। ਸੋ ਆਈ ਥਿੰਕ ਇਹੀ ਬੈਲੈਂਸ ਬਣਾਉਣਾ ਹਰਵਿੰਦਰ, ਇਸ ਟਾਈਮ ਸਭ ਤੋਂ ਜੂਝਣ ਵਾਲੀ ਗੱਲ ਆ, ਔਖਾ ਕੰਮ ਜਿਹੜਾ ਉਹ ਚੱਲ ਰਿਹਾ ਹੁੰਦਾ। ਅਮ, ਠੀਕ ਆ ਤੁਹਾਡੀ ਗੱਲ। ਇਹਦੇ ਵਿੱਚ ਮੈਂ ਗੱਲ ਤੋਂ ਮੈਂ ਆਪਾਂ ਇੱਕ ਸਟੈਪ ਬੈਕ ਕਰ ਲੈਂਦੇ ਹਾਂ। ਉਹਦੇ ਵਿੱਚ ਇਹ ਹੈ ਹੂੰ, ਕਿ ਅ, ਮੈਂ ਨਾ ਇੱਕ ਹੋਰ ਇਹਦੇ 'ਚ ਐਗਜ਼ਾਮਪਲ ਲੈਣਾ, ਸ਼ਾਇਦ ਉਹਨਾਂ ਨਾਲ ਗੱਲ ਥੋੜ੍ਹੀ ਜਿਹੀ ਸਮਝ ਆ ਜਾਏ ਜੋ ਮੈਂ ਕਹਿਣਾ ਹੂੰ, ਚਾਹ ਰਿਹਾ ਕਿ ਜਦੋਂ ਬੰਦੇ ਦੇ ਕੋਲ ਸਾਧਨ ਹੁੰਦੇ ਆ, ਕੋਈ ਰਾਜਾ ਪੁਰਾਣੇ ਸਮੇਂ ਦਾ ਐਗਜ਼ਾਮਪਲ, ਜਾਂ ਕੋਈ ਬੜਾ ਧਨਾਢ ਬੰਦਾ ਲੈ ਲਓ। ਹੂੰ, ਹੁਣ ਗੱਲ ਇਹ ਹੈ ਕਿ ਉਹਦੇ ਐਥਿਕਸ ਜਿਹੜੇ ਉਹ ਕਿੱਥੋਂ ਆ ਰਹੇ, ਮੋਰੈਲਿਟੀ ਉਹਦੀ ਕਿੱਥੋਂ ਆ ਰਹੀ ਆ। ਤੇ ਜੇ ਉਹਦੇ ਕੋਲ ਮੋਰੈਲਿਟੀ ਹੈਗੀ ਆ ਵਧੀਆ, ਆਪਣੀ ਮੋਰੈਲਿਟੀ ਉਹਦੇ ਕੋਲ ਹੈਗੀ ਆ ਤੇ ਉਹਦੀ ਲਾਈਫ ਜਿਹੜੀ ਆ ਵਧੀਆ, ਲੋਕਾਂ ਦੇ ਭਲੇ, ਸਰਬੱਤ ਦੇ ਭਲੇ ਵਾਲੀ ਉਹਦੀ ਸੋਚ ਆ, ਤੇ ਜੇ ਉਹਦੇ ਕੋਲ ਪਾਵਰ ਆਊਗੀ, ਟੈਕਨੋਲੋਜੀ ਇਜ਼ ਪਾਵਰ, ਇਨ ਕੰਪੈਰੀਜ਼ਨ ਆਪਾਂ ਕਰ ਸਕਦੇ ਹਾਂ, ਜਾਂ ਉਹਦੇ ਕੋਲ ਸਾਧਨ ਆ ਜਾਣਗੇ ਬਹੁਤ, ਤੇ ਉਹ ਸਰਬੱਤ ਦੇ ਭਲੇ ਦੇ ਲਈ ਉਹਨੂੰ ਵਰਤੂਗਾ। ਇਹ ਹੂੰ, ਚੀਜ਼ ਹੂੰ, ਸਮਝਣ ਵਾਲੀ ਆ। ਤੇ ਜੇ ਤੁਹਾਡੇ ਕੋਲ ਜੇ ਤੁਹਾਡਾ ਦਿਮਾਗ ਹੀ ਸ਼ੈਤਾਨ ਵਾਲੇ ਪਾਸੇ ਤੁਰਦਾ, ਹਨਾ, ਲੋਕਾਂ ਨੂੰ ਹੋਰ ਨੱਪਣ ਦੇ ਵੱਲ ਨੂੰ ਤੁਰਦਾ, ਤੇ ਟੈਕਨੋਲੋਜੀ ਇੱਕ ਓਦਾਂ ਦਾ ਟੂਲ ਆ ਜਿਹੜਾ ਉਸ ਪਾਸੇ ਨੂੰ ਤੁਹਾਨੂੰ ਇਨੇਬਲ ਕਰੂਗਾ, ਉਸ ਆਪਣਾ ਨਿੱਜੀ ਤੌਰ ਦੇ ਉੱਤੇ ਫਾਇਦਾ ਕੱਢਣ ਦੇ ਲਈ। ਸੋ ਟੈਕਨੋਲੋਜੀ ਦੀ ਆਪਾਂ ਗੱਲ ਹੀ ਛੱਡ ਦਈਏ, ਆਪਾਂ ਇਹਦੇ ਵਿੱਚ ਆਪਾਂ ਹਿਊਮਨ ਐਥਿਕਸ ਦੀ ਗੱਲ ਇੱਥੇ ਜ਼ਿਆਦਾ ਹੁੰਦੀ ਹੈ। ਆਪਾਂ ਐਥਿਕਸ ਉੱਤੇ ਆਪਾਂ ਡੈਡੀਕੇਟਡ ਇੱਕ ਟਾਕ ਸ਼ੋ ਵੀ ਬਾਏ ਦਾ ਵੇ ਕੀਤਾ ਸੀ, ਸਾਡੇ ਵਿਊਅਰਸ ਤੇ ਸਰੋਤੇ ਨੂੰ ਸੁਣ ਸਕਦੇ ਆ ਕਿ ਜਿੱਦਾਂ ਦੇ ਤੁਹਾਡੇ ਐਥਿਕਸ ਹੋਣਗੇ, ਬੇਸ਼ੱਕ ਤੁਹਾਡੇ ਕੋਲ ਟੈਕਨੋਲੋਜੀ ਆਏ, ਤੁਹਾਡੇ ਕੋਲ ਪਾਵਰ ਆ ਜਾਏ, ਤੁਹਾਡੇ ਕੋਲ ਰਾਜਾਸ਼ਾਹੀ ਆ ਜਾਏ, ਤੁਹਾਡੇ ਕੋਲ ਸਰਕਾਰ ਚਲਾਉਣ ਦੀ ਸਮਰੱਥਾ ਆ ਜਾਏ, ਤੁਸੀਂ ਉੱਦਾਂ ਦੇ ਕੰਮ ਕਰੋ। ਸੋ ਐਥਿਕਸ ਨੂੰ ਚੈੱਕ ਵਿੱਚ ਰੱਖਣਾ ਉਹ ਬਹੁਤ ਜ਼ਿਆਦਾ ਰਾਜ ਕਰਨ ਜਿਹੜਾ ਜ਼ਰੂਰੀ ਹੋ ਜਾਂਦਾ। ਟੈਕਨੋਲੋਜੀ ਅਗੇਨ ਬਾਏ ਦ ਐਂਡ ਆਫ ਦ ਡੇ ਮੇਰਾ ਮੰਨਣਾ ਕਿ ਇਹ ਇੱਕ ਟੂਲ ਆ। ਹਾਂਜੀ, ਨਹੀਂ, ਨਹੀਂ, ਉਹ ਤਾਂ 100% ਇਸ ਤਰੀਕੇ ਦੇ ਨਾਲ ਇੱਕ ਨਾ ਮੈਨੂੰ ਕੋਟ ਯਾਦ ਆ ਰਿਹਾ, ਆਲ ਪਾਵਰ ਟੈਂਡਸ ਟੂ ਕਰਪਟ ਐਂਡ ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ। ਹੂੰ, ਵੀ ਲੋੜੋਂਵੰਦ ਜਿਹੜੀ ਤਾਕਤ ਆ ਉਹ ਫਿਰ ਉਹ ਤੁਹਾਨੂੰ ਕਰਪਟ ਜਿਹੜਾ ਉਹ ਕਰ ਦਿੰਦੀ ਆ। ਸੋ ਆਈ ਥਿੰਕ ਜਿਹੜੇ ਲੋਕਾਂ ਦਾ ਟੈਕਨੋਲੋਜੀ ਨੂੰ ਲੈ ਕੇ ਜਾਂ AI ਨੂੰ ਲੈ ਕੇ ਜਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਆ, ਉਹ ਇਹੀ ਖਦਸ਼ਾ ਜਿਹੜਾ ਉਹ ਰਹਿੰਦਾ ਆ ਵੀ what happens when it gets corrupted। ਤੇ ਜਿੱਦਾਂ ਤੁਸੀਂ ਅਟੈਂਸ਼ਨ ਇਕੋਨਮੀ ਦੀ ਗੱਲ ਕਰਦੇ ਆ, that is part of corruption, ਵੀ ਤੁਹਾਡੀ ਜਿਹੜੀ ਅਟੈਂਸ਼ਨ ਆ ਉਹਨੂੰ ਕਿਸ ਤਰੀਕੇ ਦੇ ਨਾਲ ਵੇਚਿਆ ਜਾ ਰਿਹਾ। ਆਪਾਂ ਜੀ, ਆਫ ਦਾ ਰੈਕਡ ਮੈਂ ਤੁਹਾਨੂੰ ਇੱਕ ਵੀਡੀਓ ਘੱਲੀ ਸੀ ਜਿਸ ਦੇ ਵਿੱਚ ਉਹ ਬੰਦਾ ਗੱਲ ਕਰ ਰਿਹਾ ਵੀ ਕਿਸ ਤਰੀਕੇ ਦੇ ਨਾਲ
ਆਈ ਥਿੰਕ ਬਰਥ ਬਰਥ ਰੇਟ ਦੀ ਰੇਟ ਗੱਲ ਹੋ ਰਹੀ ਸੀ ਹਾਂਜੀ, ਵੀ ਕਹਿੰਦਾ ਵੀ ਮੇਰਾ ਕੋਈ ਵੀ ਮਿੱਤਰ ਜਿਹੜਾ ਉਹ ਕਹਿੰਦਾ ਵੀ ਕੋਈ ਨਿਆਣੇ ਨਹੀਂ ਆ ਉਹਨਾਂ ਦੇ, ਨਾ ਹੀ ਉਹ ਕਰਨਾ ਚਾਹੁੰਦਾ ਆ। ਹਾਂਜੀ, ਆਪਾਂ ਲੱਕੀਲੀ ਹਰਵਿੰਦਰ ਉਸ ਟੈਕਨੋਲੋਜੀ ਵਾਲੀ ਦੁਨੀਆ ਦੇ ਵਿੱਚੋਂ ਲੰਘੇ ਆ ਜਾਂ ਉਸ ਸਮੇਂ 'ਚ ਵੱਡੇ ਹੋਏ ਆ, ਜਦੋਂ ਏਦਾਂ ਪ੍ਰਭਾਰ ਨਹੀਂ ਸੀ ਵੀ ਤੁਸੀਂ ਕੁਛ ਵੀ ਕਰਨ ਦੇ ਆ। ਨਿਆਣੇ ਆ, ਨਿਆਣ ਮੱਤ ਆ, ਹੂੜ ਮੱਤ ਆ, ਕਈ ਚੀਜ਼ਾਂ ਦੀਆਂ ਪੁੱਠੀਆਂ ਸਿੱਧੀਆਂ ਬੰਦਾ ਚੀਜ਼ਾਂ ਜਿਹੜੀਆਂ ਉਸ ਟਾਈਮ ਕਰਦਾ, ਵੀ ਉਹ ਰਿਕਾਰਡ ਨਹੀਂ ਸੀ ਉਦੋਂ ਹੁੰਦੀਆਂ, ਤੁਸੀਂ ਲੰਘ ਜਾਂਦੇ ਸੀ। ਵਾਟਰ ਅੰਡਰ ਦਾ ਬ੍ਰਿਜ ਜਿਹੜਾ ਉਹ ਹੋ ਜਾਂਦਾ ਸੀ, ਪਰ ਅੱਜ-ਕੱਲ੍ਹ ਬਚਣਾ ਬਹੁਤ ਔਖਾ, ਬਹੁਤ ਮੁਸ਼ਕਲ ਆ। ਬੰਦਾ ਇਹੋ ਜਿਹੀਆਂ ਚੀਜ਼ਾਂ 'ਚ ਉਹ ਹਰ ਪਾਸੇ ਰਿਕਾਰਡ ਜਿਹੜਾ ਉਹ ਹੋ ਜਾਂਦਾ ਤੇ ਇਸ ਗੱਲੋਂ ਡਰਦੇ ਵੀ ਆ, ਕਈ ਚੀਜ਼ਾਂ ਜਿਹੜੀਆਂ ਉਹ ਨਹੀਂ ਹੁੰਦੀਆਂ। ਸੋ ਉਹ ਇੱਕ ਜਿਹੜਾ ਬਿਗ ਬ੍ਰਦਰ ਤੁਹਾਨੂੰ ਹਰ ਇੱਕ ਚੀਜ਼ ਨੂੰ ਵਾਚ ਕਰ ਰਿਹਾ ਆ, ਦੇਖ ਜੀ, ਰਿਹਾ ਜੀ, ਜੀ, ਆ। ਜਾਰਜ ਔਰਵਲ ਵਾਲੀ ਜਿਹੜੀ ਗੱਲ ਆ 1984 ਵਾਲੀ, ਉਹ ਹਾਂਜੀ, ਕਹਿ ਲਓ, ਮੈਨੂੰ ਹੁਣ ਵਰਡ ਜਿਹੜਾ ਉਹ ਕਹਿਣਾ ਨਹੀਂ ਆ ਰਿਹਾ, ਇੱਕ ਕਨਸੈਪਟ ਡਿਜ਼ਾਈਨ ਸੀਗਾ ਇੰਗਲਿਸ਼ ਫਿਲਾਸਫਰ ਦੇ, ਜਿਹੜਾ ਉਹ ਦੁਬਾਰਾ ਪੈਨੋਪੀਅਨ ਕਰਕੇ ਸੀਗਾ, ਵੀ ਉਹ ਇੱਕ ਆਈਡੀਅਲ ਪ੍ਰਿਜ਼ਨ ਜਿਹੜੀ ਉਹ ਆਪਾਂ ਉਹਦੇ ਵਿੱਚ ਕਿਤੇ ਰਹਿ ਰਹੇ ਹਾਂ। ਸੋ ਦਿਸ ਇਹ ਸਾਊਂਡ ਲੱਗਦਾ ਹੈ ਐਕਸਟ੍ਰੀਮ, ਜਿਹੜੇ ਉਹ ਚੀਜ਼ਾਂ ਹੈਗੀਆਂ ਵੀ ਬੰਦਾ ਜਿਹੜਾ ਕ੍ਰਿਟਿਕ ਆ ਉਹ ਫਿਰ ਐਕਸਟ੍ਰੀਮ ਚੀਜ਼ਾਂ ਦੇ ਨਾਲ ਉਦਾਹਰਨ ਜਿਹੜਾ ਉਹ ਦਿੰਦਾ ਹੈ, ਬਟ ਇਟ ਮੇਕਸ ਯੂ ਥਿੰਕ ਵੀ ਕੀ ਵਾਕਈ ਆਪਾਂ ਐਕਚੁਅਲ ਚ ਇਦਾਂ ਤਾਂ ਨਹੀਂ। ਰਾਜਕਨ ਮੈਂ ਜਿੱਦਾਂ ਗੱਲ ਪਹਿਲੇ ਕਹੀ ਕਿ ਇਹ ਗੱਲਾਂ ਸੱਚੀਆਂ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ, ਹੈ ਨਾ? ਗੱਲ ਇਹ ਆ ਬਾਏ ਦ ਐਂਡ ਆਫ ਦ ਡੇ ਵੀ ਜਿਹੜਾ ਸੱਚ ਹੁੰਦਾ ਉਹ ਸਮਵੇਅਰ ਇਨ ਦ ਮਿਡਲ ਹੁੰਦਾ, ਹੈ ਨਾ? ਜਿੱਦਾਂ ਪੋਲੀਟੀਸ਼ੀਅਨ ਕੋਈ ਗੱਲਬਾਤ ਕਰਦੇ ਆ ਕਿ ਆਪਾਂ ਟਰੰਪ ਦੀ ਗੱਲ ਕਰ ਲਈਏ, ਉੱਧਰ ਭਗਵੰਤ ਮਾਨ, ਮੋਦੀ ਹੋਣਾ ਦੀ ਗੱਲ ਕਰ ਲਈਏ, ਉਹ ਨਾ ਇੱਕ ਸਪੈਕਟਰਮ ਦੇ ਐਕਸਟ੍ਰੀਮ ਐਂਡ ਦੇ ਉੱਤੇ ਜਾ ਕੇ ਬੋਲਦੇ ਆ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਵਾਸਤੇ। ਪਰ ਜਿਹੜੀ ਰਿਐਲਿਟੀ ਹੁੰਦੀ ਆ ਉਨੀ ਐਕਸਟ੍ਰੀਮ ਨਹੀਂ ਹੁੰਦੀ, ਥੋੜ੍ਹੀ ਜਿਹੀ ਮਿਡਲ ਹੁੰਦੀ ਆ। ਇਸੇ ਤਰ੍ਹਾਂ ਜਿਹੜੇ ਦੂਸਰੇ ਪਾਸੇ ਵਾਲੇ ਹੁੰਦੇ ਬਿਲਕੁਲ ਦੂਸਰੇ ਪਾਸੇ ਨੂੰ ਖਿੱਚਦੇ ਆ, ਪਰ ਅਗੇਨ ਟਰੁਥ ਇਜ਼ ਸਮਵੇਅਰ ਇਨ ਦ ਮਿਡਲ। ਜਿਹੜੇ ਸਾਡੇ ਪੁਰਾਣੇ ਇੰਸਟੀਟਿਊਸ਼ਨਸ ਆ ਰਾਜ ਕਰਨ ਸਿੱਖਾਂ ਦੇ ਵਿੱਚ, ਉਹ ਪੰਜ ਪ੍ਰਧਾਨੀ ਦੀ ਗੱਲ ਕਰਦੇ ਆ। ਪੰਜ ਪ੍ਰਧਾਨੀ ਦੇ ਵਿੱਚ ਚਲੋ ਆਪਾਂ ਟੈਕਨੋਲੋਜੀ ਦੀ ਗੱਲਬਾਤ ਕਰਦੇ ਹਾਂ ਤੇ ਇਹ ਵੀ ਗੱਲਾਂ ਨਾਲ ਜ਼ਰੂਰੀ ਆ। ਉਹਦੇ ਵਿੱਚ ਇਹ ਆ ਕਿ ਡਿਵਰਸ ਪਰਸਪੈਕਟਿਵ ਦੀ ਜਿਹੜੀ ਗੱਲ ਆ ਉਹ ਆਉਂਦੀ ਆ। ਜਦੋਂ ਗੁਰੂ ਸਾਹਿਬ ਨੇ ਹੈ ਨਾ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਸਾਂਝੇ ਤੌਰ ਦੇ ਉੱਤੇ ਗ੍ਰਿਆਈ ਦਿੰਦੇ ਆ, ਤੇ ਉਹਦੇ ਵਿੱਚ ਪੰਜ ਜਿਹੜੇ ਸਿੰਘ ਆ ਉਹਨਾਂ ਦੇ ਤਾਬਿਆਂ ਦੇ ਵਿੱਚ ਪੰਥ ਨੂੰ ਚੱਲਣ ਦੀ ਗੱਲ ਆ ਕਿ ਡਿਵਰਸ ਪਰਸਪੈਕਟਿਵ। ਤੇ ਉਹਦੇ ਵਿੱਚ ਕੋਈ ਇਹ ਨਹੀਂ ਕਿ ਮੈਜੋਰਿਟੀ ਵਿਨਸ ਆਲ, ਵੀ ਤਿੰਨ ਜਾਣੇ ਜਿਹੜੇ ਪਾਸੇ ਹੋ ਗਏ, ਏਦਾਂ ਵੀ ਨਹੀਂ। ਗੱਲ ਇਹ ਆ ਕਿ ਯੂਨੈਨਿਮਸ ਜਿਹੜੇ ਡਿਸੀਜਨ ਹੁੰਦੇ ਆ ਉਹਦੇ ਤੋਂ ਗੱਲ ਜਿਹੜੀ ਉਹ ਅੱਗੇ ਤੁਰਦੀ ਆ। ਸੋ ਇਹ ਗੱਲ ਆਪਾਂ ਇੱਥੇ ਕਿਉਂ ਕਰਦੇ ਆ ਕਿ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਪਾਵਰ ਜਿਹੜੀ ਉਹ ਕਰਪਟ ਕਰਦੀ ਆ। ਪਾਵਰ ਕਰਪਟ ਕਰਨ ਦਾ ਇੱਕ ਤਰੀਕਾ ਇਹ ਵੀ ਹੁੰਦਾ ਨਾ, ਜਦੋਂ ਤੁਹਾਡੇ ਕੋਲ ਬੜੀ ਵੱਡੀ ਪਾਵਰ ਆ ਜਾਂਦੀ ਆ, ਰਿਸੋਰਸਿਸ, ਸਾਧਨ, ਪੈਸਾ ਆ ਜਾਂਦਾ, ਤੁਹਾਡੇ ਆਸੇ-ਪਾਸੇ ਏਦਾਂ ਦੇ ਲੋਕਾਂ ਦੀ ਭੀੜ ਜੰਮ ਜਾਂਦੀ ਆ, ਜਿਨ੍ਹਾਂ ਨੂੰ ਤੁਹਾਡੇ ਤੋਂ ਨਿੱਜੀ ਤੌਰ ਦੇ ਉੱਤੇ ਫਾਇਦਾ ਤੇ ਖੁਸ਼ਾਮਦੀ ਲੋਕ ਹੁੰਦੇ ਆ, ਹਨਾ? ਨੇਚਰ ਏਦਾਂ ਦੇ ਹੁੰਦੇ ਆ। ਉਹ ਫਿਰ ਬੰਦੇ ਨੂੰ ਬਲਾਈਂਡ ਬਹੁਤ ਕਰਦੀ ਆ ਉਸ ਚੀਜ਼ਾਂ ਨੂੰ ਲੈ ਕੇ, ਤੇ ਉਹਨੂੰ ਇਹ ਲੱਗਦਾ ਵੀ ਮੇਰੇ ਵਰਗੀ ਚੀਜ਼ ਹੀ ਕੋਈ ਨਹੀਂ ਬੰਦਾ, ਤੇ ਉਹ ਇਸ ਤਰ੍ਹਾਂ ਕਰਪਟ ਤਰੀਕੇ ਦੇ ਨਾਲ ਚੱਲਦੀ ਆ। ਪਰ ਜਿਹੜੀ ਸਾਂਝੇ ਤੌਰ ਦੇ ਉੱਤੇ ਪਾਵਰ ਜਿਹੜੀ ਹੁੰਦੀ ਆ, ਉਹ ਜਿਹੜੀ ਆ ਉਹ ਕਾਫ਼ੀ ਹੱਦ ਤੱਕ ਜਿਹੜੇ ਬਚਾਅ ਕਰਦੀ। ਸੋ ਮੈਨੂੰ ਲੱਗਦਾ ਜਦੋਂ ਆਪਾਂ ਏਦਾਂ ਕੋਰਸ ਚੀਜ਼ਾਂ ਨੂੰ ਕਰਦੇ, ਉਹਨੂੰ ਆਪਣੇ ਪਰਸਪੈਕਟਿਵ ਤੋਂ ਵੀ, ਸਿੱਖ ਪਰਸਪੈਕਟਿਵ ਤੋਂ ਵੀ ਆਪਾਂ ਨੂੰ ਸੋਚਣਾ ਥੋੜ੍ਹਾ ਜਿਹਾ ਬਣਦਾ ਕਿ ਇਹ ਜਿਹੜੀ ਪਾਵਰ ਆ ਇਕੱਲੇ ਬੰਦੇ ਨੂੰ ਤਾਂ ਜ਼ਰੂਰ ਕਰਪਟ ਕਰਦੀ ਆ, ਪਰ ਜਦੋਂ ਸਾਂਝੇ ਤੌਰ ਦੇ ਉੱਤੇ ਪਾਵਰ ਆਉਂਦੀ ਆ, ਜਿਹਦੇ ਵਿੱਚ ਡਿਵਰਸ ਪਰਸਪੈਕਟਿਵ ਦੀ ਥਾਂ ਹੈ, ਕੋਈ ਡਿਕਟੇਟਰਸ਼ਿਪ ਨਹੀਂ ਆ, ਸਾਰੇ ਅਧਿਕਾਰ ਇੱਕ ਬੰਦੇ ਨੂੰ ਡਿਸੀਜਨ ਕਰਨ ਦੇ ਨਹੀਂ ਦਿੱਤੇ ਗਏ ਹੁੰਦੇ। ਚੈਕਸ ਐਂਡ ਬੈਲੈਂਸ ਆ ਜਿਹੜਾ ਅਕਸਰ ਸ਼ਬਦ ਹੈਗੇ ਵਰਤਿਆ ਜਿਹਦੇ ਜਾਂਦਾ। ਜਿਹਦੇ ਜਿਹਦੇ ਕਾਨਸੈਪਟ ਦੇ ਉੱਤੇ ਡੈਮੋਕ੍ਰੇਸੀ ਵੀ ਬਣੀ ਆ, ਭਾਵੇਂ ਕਿ ਉਹਦੇ ਵਿੱਚ ਵੀ ਕਈ ਜ਼ਿਆਦਾ ਫਲॉज ਹੈਗੇ ਆ। ਆਬਵੀਅਸਲੀ। ਤੁਸੀਂ ਬਸ ਕਾਂਗਰਸ ਹੈਗੀ ਆ, ਸੈਨੇਟ ਹੈਗੀ, ਪ੍ਰੈਜ਼ੀਡੈਂਟ ਹੈਗੀ, ਜੁਡੀਸ਼ਰੀ ਹੈਗੀ ਆ, ਦੈਨ ਹੈ ਨਾ ਸਿਟੀਜ਼ ਤੱਕ ਦੇ ਕੋਲ ਪਾਵਰ ਆ। ਉਹ ਜਿਹੜੇ ਲੋਕਲ। ਫਾਊਂਡਿੰਗ ਫਾਦਰ ਸੀ ਉਹਦੇ ਵਿੱਚੋਂ ਆਪਾਂ ਦਾ ਕਾਫ਼ੀ ਕੁਛ ਜਿਹੜਾ ਸਿੱਖ ਪਰਸਪੈਕਟਿਵ ਤੋਂ ਮੈਨੂੰ ਲੱਗਦਾ ਕਿ ਉਹ ਡਿਸੀਜਨ ਮੇਕਿੰਗ ਜਿਹੜੀ ਥੱਲੜੇ ਲੈਵਲ ਤੱਕ ਲੈ ਕੇ ਜਾਣ ਦਾ ਜਿਹੜਾ ਸਿਧਾਂਤ, ਉਹ ਚੀਜ਼ਾਂ ਕਾਫ਼ੀ ਮੈਚ ਕਰਦੀਆਂ। ਹਾਂਜੀ। ਐਨੀਵੇਜ਼ ਐਨੀਵੇਜ਼ ਆਪਾਂ ਆਪਣੀ ਗੱਲ ਤੇ ਵਾਪਸ ਆਉਂਦੇ ਹਾਂ। ਤੁਸੀਂ ਏਆਈ ਦੀ ਗੱਲ ਕੀਤੀ ਹੈ ਨਾ, ਹੁਣ ਏਆਈ ਨੂੰ ਆਪਾਂ ਸਿੱਧੇ ਤੌਰ ਦੇ ਉੱਤੇ ਲੈਨੇ ਕਿ ਏਆਈ ਪੋਜ਼ਿਟਿਵ ਕਿੱਦਾਂ ਤੇ ਇਹਦੇ ਨਾਲ ਪ੍ਰੋਬਲਮਸ ਕਿੱਦਾਂ ਆਉਂਦੀਆਂ। ਜੀ। ਏਆਈ ਦੇ ਵਿੱਚ ਰਾਜਕਨ ਹੈ ਕਿ ਅੱਜ ਦੇ ਸਮੇਂ ਤੱਕ ਮੇਜਰ ਟੈਕਨੋਲੋਜੀਕਲ ਜੇ ਤੁਸੀਂ ਇਨਕਲਾਬ ਕਹਿ ਲਈਏ, ਰੈਵੋਲੂਸ਼ਨ ਕਹਿ ਲਈਏ, ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੈਗਾ, ਹੈ ਨਾ? ਇੰਪਰੂਵ ਇਹਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਸਾਰਿਆਂ ਦੇ ਜਿਹੜੇ ਵੀ ਲੋਕੀ ਏਆਈ ਦੇ ਬੈਨੀਫੀਸ਼ੀਅਲ ਹੋਣਗੇ, ਉਹਦਾ ਲਿਵਿੰਗ ਸਟੈਂਡਰਡ ਵਧਣਗੇ, ਹੈ ਨਾ? ਉਹਦੇ ਵਿੱਚ ਤੁਸੀਂ ਇਹ ਆ ਵੀ ਰੋਬੋਟਿਕਸ ਦੇ ਕਰਕੇ ਜਿਹੜੇ ਬਜ਼ੁਰਗ ਆ ਉਹਨਾਂ ਦੀ ਜਿਹੜੀ ਲਾਈਫ ਹੋਏਗੀ ਉਹ ਸੌਖੀ ਹੋਏਗੀ, ਹੈ ਨਾ? ਉਸ ਤੋਂ ਬਾਅਦ ਰੈਪੀਟੇਟਿਵ ਵਰਕ ਜਿਹੜੇ ਆ ਉਹਨਾਂ ਨੂੰ ਐਲੀਮੀਨੇਸ਼ਨ ਹੋ ਜਾਏਗੀ, ਜਿਹਦੇ ਕਰਕੇ ਜਿਹੜੇ ਹਿਊਮਨਸ ਆ, ਬੰਦੇ ਆ, ਉਹ ਫ੍ਰੀ ਕਰਨਗੇ ਤਾਂ ਕਿ ਉਹ ਜ਼ਿਆਦਾ ਮੀਨਿੰਗਫੁਲ ਐਕਟੀਵਿਟੀ ਜਿਹੜੀਆਂ ਉਹ ਕਰ ਸਕਣ। ਕਿਸਾਨ ਹੋ ਗਏ, ਟਰੱਕ ਡਰਾਈਵਰ, ਸਮਾਲ ਬਿਜ਼ਨਸ ਓਨਰਸ, ਹੈ ਨਾ? ਉਹਨਾਂ ਨੇ ਏਆਈ ਨੂੰ ਯੂਜ਼ ਕਰਕੇ ਵਧੀਆ ਆਪਣੇ ਸਮਾਰਟ ਡਿਸੀਜਨ ਬਣਾ ਸਕਦੇ ਆ।
ਸਭ ਤੋਂ ਵੱਡੀ ਗੱਲ, ਮੈਂ ਟਰੈਵਲ ਬਹੁਤ ਕਰਦਾ ਹੈ ਨਾ, ਉਹਦੇ ਕਰਕੇ ਮੈਂ ਇਹ ਦੇਖਿਆ AI ਦੇ ਕਰਕੇ ਜਿਹੜਾ ਲੈਂਗੁਏਜ ਬੈਰੀਅਰ ਆ, ਜਿਹੜੇ ਅੱਜ ਤੋਂ 10-15 ਸਾਲ ਪਹਿਲਾਂ ਬਹੁਤ ਜ਼ਿਆਦਾ ਵੱਡੀ ਚੀਜ਼ ਹੁੰਦੀ, ਉਹ ਹੁਣ ਐਗਜ਼ਿਸਟ ਨਹੀਂ ਕਰਦੇ। ਤੁਹਾਡੇ ਕੋਲ ਟਰਾਂਸਲੇਸ਼ਨ ਦੀ ਐਪਸ ਆ ਕਈ ਤਰ੍ਹਾਂ ਦੀਆਂ। ਉਹ ਤੋਂ ਬਾਅਦ ਪਰਸਨਲਾਈਜ਼ਡ ਲਰਨਿੰਗ, ਕਿਉਂਕਿ ਸਟੂਡੈਂਟਸ ਜਿਹੜੇ, ਇਹ ਵੀ ਇੱਕ ਵੱਡਾ ਚੈਲੰਜ ਹੈ ਵੀ 20-25 ਜਾਣਿਆਂ ਦੀ ਕਲਾਸ ਨੂੰ ਟੀਚਰ ਪੜ੍ਹਾਉਂਦਾ, ਹਰ ਇੱਕ ਬੱਚਾ ਸੇਮ ਪੇਜ ਤੇ ਨਹੀਂ ਹੁੰਦਾ। ਸੋ ਉਹਦੇ ਕਰਕੇ AI ਦੇ ਕਈ ਨਵੇਂ ਟੂਲ ਜਿਹੜੇ ਆ ਰਹੇ ਆ, ਹੋਰ ਪੋਪੂਲਰ ਹੋਣਗੇ, ਜਿਹਦੇ ਵਿੱਚ ਪਰਸਨਲਾਈਜ਼ਡ ਲਰਨਿੰਗ ਜਿਹੜੀ ਆ ਉਹ AI ਦੇ ਕਰਕੇ ਹੀ ਪੋਸੀਬਲ ਹੋ ਸਕੀ ਆ। ਹੂੰ, ਹੂੰ, ਹੁਣ ਹੂੰ। ਡਿਸੇਬਿਲਿਟੀਜ਼ ਆ, ਜਿਨ੍ਹਾਂ ਨੂੰ ਐਕਸੈਸਿਬਿਲਿਟੀ ਦਾ ਰੌਲਾ AI ਦੇ ਨਾਲ ਤੇ ਰੋਬੋਟਿਕਸ ਦੇ ਨਾਲ, ਉਹਨਾਂ ਦੀ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹੈਲਪ ਹੋਏਗੀ, ਹੈ ਨਾ। ਤੇ ਅਗੇਨ ਇਹਦੇ ਵਿੱਚ ਫਿਰ ਮੈਂ ਥੀਮ ਉਹੀ ਪੜ੍ਹ ਦੇਵਾਂ ਕਿ ਜਿਹੜੀ ਮੈਂ ਬਾਰ-ਬਾਰ ਗੱਲ ਕਰਦਾ ਕਿ ਯੂਜ਼ਰ ਜਿਹੜਾ ਹੈਗਾ ਉਹ ਡਿਟਰਮਿਨ ਕਰਦਾ ਕਿ ਇਹਨੂੰ ਚੰਗੇ ਤਰੀਕੇ ਨਾਲ ਵਰਤਣਾ ਜਾਂ ਨਹੀਂ। ਔਰ ਟੈਕਨੋਲੋਜੀ ਆਪਣੇ ਆਪ ਦੇ ਵਿੱਚ ਇੱਕ ਨਿਊਟਰਲ ਐਂਟਿਟੀ ਆ ਮੇਰੇ ਮੁਤਾਬਕ। ਹੂੰ, ਹੂੰ, ਤੇ ਹੂੰ, ਇਹ ਹੂੰ। ਕੁਛ ਆਪਾਂ ਇਹਦੇ ਪੋਜ਼ਿਟਿਵ ਪਾਸੇ ਦੇਖੀਏ। ਹੁਣ AI ਦੇ ਦੂਸਰੇ ਨੈਗੇਟਿਵ ਸਾਈਡ ਤੇ ਕੀ ਆ ਵੀ ਜਦੋਂ ਆਲਰੇਡੀ ਆਪਾਂ ਇਸ ਦੁਨੀਆ ਦੇ ਵਿੱਚ ਬੈਠੇ ਹਾਂ, ਜਿੱਥੇ ਅਮੀਰ ਗਰੀਬ ਦਾ ਪਾੜਾ ਬਹੁਤ ਜ਼ਿਆਦਾ ਵੱਧ ਗਿਆ, ਵੈਲਥ ਦੀ ਕੰਸੈਂਟ੍ਰੇਸ਼ਨ ਟਾਪ 1-2% ਕੋਲ ਬਹੁਤ ਜ਼ਿਆਦਾ ਹੋ ਰਹੀ ਹੈ, ਤੇ AI ਨੇ ਉਸ ਚੀਜ਼ ਨੂੰ ਵਧਾਉਣਾ। ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਐਜ਼ ਅ ਕਮਿਊਨਿਟੀ AI ਦੇ ਨੂੰ ਵਰਤੋਂ ਕਰਕੇ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਹੋਣੀ ਚਾਹੀਦੀ ਕਿ ਆਪਾਂ ਪਿਰਾਮਿਡ ਦੇ ਉੱਤੇ, ਟਾਪ ਦੇ ਉੱਪਰ ਜਾਣਾ। ਤੇ ਪਰ ਹਰ ਇੱਕ ਨੂੰ ਅਨਫੋਰਚੂਨੇਟ ਗੱਲ ਹੈ ਵੀ ਹਰ ਇੱਕ ਨੇ ਇਕੁਅਲੀ ਬੈਨੀਫਿਟ ਨਹੀਂ ਹੋਣਾ ਇਹਦਾ, ਤੇ ਵੈਲਥ ਗੈਪ ਇਹਦੇ ਨਾਲ ਵਧੂਗਾ ਹੀ, ਹੈ ਨਾ। ਇਹ ਤਾਂ ਦੇਖ ਹੀ ਰਿਹਾ ਸਾਰਿਆਂ ਨੂੰ। ਹੁਣ ਵਾਲ ਸਟਰੀਟ ਦੇ ਹਿਸਾਬ ਦੇ ਨਾਲ ਅਮਰੀਕਨ ਇਕੋਨਮੀ ਦੀ ਆਪਾਂ ਗੱਲ ਕਰ ਲਈਏ, ਵਾਲ ਸਟਰੀਟ ਇੱਕ ਪਾਸੇ ਨੂੰ ਜਾ ਰਹੀ ਆ, ਤੇ ਜਿਹੜੀ ਮੇਨ ਸਟਰੀਟ ਆ ਆਪਣੀ, ਉਹਦਾ ਤੁਸੀਂ ਸਟਾਕ ਮਾਰਕੀਟ ਇੱਕ ਪਾਸੇ ਆ, ਤੇ ਜਿਹੜੀ ਮੇਨ ਮਾਰਕੀਟ ਆ ਉਹਦਾ ਤੁਸੀਂ ਅੰਦਾਜ਼ਾ ਲਾ ਹੀ ਲਓ, ਹੈ ਨਾ, ਕਿੰਨਾ ਫਰਕ ਆ। ਹੂੰ, ਹੂੰ, ਹੂੰ। ਤੇ ਹਿਊਮਨ ਕ੍ਰੀਏਟੀਵਿਟੀ ਤੇ ਕ੍ਰਿਟੀਕਲ ਥਿੰਕਿੰਗ ਤੇ ਬਾਰ-ਬਾਰ ਗੱਲ ਹੁੰਦੀ ਹੈ ਕਿ ਬੱਚੇ ਕ੍ਰਿਟੀਕਲ ਥਿੰਕਿੰਗ ਜਾਂ ਸਾਡੀ ਡਿਪੈਂਡੈਂਸੀ ਟੈਕਨੋਲੋਜੀ ਉੱਤੇ ਤੇ ਇੰਨੀ ਵੱਧ ਗਈ ਹੈ ਵੀ ਆਪਾਂ ਆਪਣਾ ਸੋਚਣਾ ਜਿਹੜਾ ਉਹ ਬੰਦ ਕਰਕੇ ਆਪਣਾ ਸਮਰਪਣ AI ਨੂੰ ਹੀ ਆਲਮੋਸਟ ਅਸੀਂ ਕਰ ਦਿੱਤਾ। ਤੇ AI ਦੇ ਵਿੱਚ ਸਾਨੂੰ ਇਹ ਵੀ ਪਤਾ ਵੀ ਬਾਇਸ ਹੁੰਦੇ ਆ, ਡਿਪੈਂਡਿੰਗ ਅਪੋਨ ਵੀ ਕਿੱਦਾਂ ਦੇ ਡੇਟਾ ਉੱਤੇ ਟ੍ਰੀਟ ਹੋਇਆ, ਹੈ ਨਾ। ਉਹਨਾਂ ਦੇ ਮਾਡਲ ਕਿੱਦਾਂ ਦੇ ਡੇਟਾ ਉੱਤੇ ਟ੍ਰੇਨ ਹੋਏ, ਉਹਨਾਂ ਦੇ ਐਲਗੋਰਿਥਮ ਜਿਹੜੇ ਹੈਗੇ ਆ ਉਹ ਉਸੇ ਤਰ੍ਹਾਂ ਦੇ ਨਾਲ ਹੀ ਬਣੇ ਹੈਗੇ, ਤੇ ਉਹ ਜਿਹੜੇ ਬਾਇਸ ਅੱਜ ਸੁਸਾਇਟੀ ਦੇ ਵਿੱਚ ਐਗਜ਼ਿਸਟ ਕਰਦੇ ਆ, ਇੰਡੀਅਨ ਸੁਸਾਇਟੀ ਦੇ ਵਿੱਚ ਮਿਸਾਲ ਦੇ ਤੌਰ ਤੇ ਜਾਤ-ਪਾਤ, ਹੈ ਨਾ, ਉੱਦਾਂ ਦੇ ਜਿਹੜੇ ਐਗਜ਼ਿਸਟ ਕਰਦੇ, ਅਮਰੀਕਾ ਵਿੱਚ ਰੇਸਿਜ਼ਮ ਦੇ, ਰੀਅਲ ਵਰਲਡ ਵਿੱਚ ਜਿਹੜੇ ਐਗਜ਼ਿਸਟ ਕਰਦੇ ਆ, ਉਹ ਇਸੇ ਤਰੀਕੇ ਦੇ ਨਾਲ ਜਿਹੜੇ ਐਲਗੋਰਿਥਮ ਆ ਇਹ ਪਾਸ ਔਨ ਹੁੰਦੇ ਰਹਿਣੇ ਆ। ਹੂੰ, 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 ਹੂੰ। ਤੇ ਜਿਹੜੀ ਆ ਇੱਕ ਚੀਜ਼ ਤਾਂ ਰਾਜਕਰਨ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਫਾਸਟ ਟੈਕਨੋਲੋਜੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਟੋਮੈਟਿਕਲੀ ਵੀ ਉਹਨਾਂ ਨੇ ਲੋਕਾਂ ਨੂੰ ਖੁਸ਼ ਕਰ ਦੇਣਾ, ਹੈ ਨਾ। ਹੂੰ, ਇੱਕ ਹੂੰ, ਹੂੰ, ਹੂੰ। ਲਾਈਫ ਨੂੰ ਜਿਉਣ ਦੀ ਇੱਕ ਫੁੱਲ ਫਲੈਜ ਪ੍ਰੋਸੈਸ ਹੁੰਦੀ ਆ। ਸੋ ਉਹ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਿਹੜੀ ਤੇਜ਼ੀ ਆਈ ਆ, ਇਹਦਾ ਮਤਲਬ ਇਹ ਨਹੀਂ ਕੱਢ ਲੈਣਾ ਚਾਹੀਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਜਿਹੜੇ ਲੋਕ ਆ ਖੁਸ਼ ਹੋਣਗੇ। ਸੋ ਇਹ ਕੁਛ ਆਪਾਂ AI ਦੇ ਬਾਰੇ ਆਪਾਂ ਜਦੋਂ ਗੱਲ ਕਰਦੇ ਹਾਂ ਤੇ ਆਪਾਂ ਨੂੰ ਇਹ ਹੂੰ, ਚੀਜ਼ ਦੀ ਲੋੜ ਆ। ਜੀ। ਹੂੰ। ਨਹੀਂ, ਬਿਲਕੁਲ। ਗੱਲਬਾਤ ਨੂੰ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ, ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਪੰਜਾਬੀ ਟੈਕ ਟਾਕ ਇੱਦਾਂ ਹੀ ਜਾਰੀ ਰਹੇਗਾ। ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ। ਹਰਵਿੰਦਰ ਸਿੰਘ ਜੀ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਯੋਗ ਸਰੋਤਿਆਂ ਦਾ ਫੇਰ ਤੋਂ ਨਿੱਘਾ ਜੀ ਆਇਆ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਜੀ। ਹਰਵਿੰਦਰ, ਗੱਲਬਾਤ ਜਿਹੜੀ ਉਹ ਆਪਾਂ ਅੱਜ ਕਰ ਰਹੇ ਹਾਂ, ਇੱਕ ਵਾਰੀ ਫਿਰ AI ਨੂੰ ਲੈ ਕੇ, ਟੈਕਨੋਲੋਜੀ ਨੂੰ ਲੈ ਕੇ, ਕੀ ਇਹਦੇ ਨਾਲ ਫਰਕ ਪਿਆ ਆ, ਕੀ ਚੰਗਾ ਆ, ਕੀ ਮਾੜਾ ਆ, ਕੀ ਇਹ ਪੋਜ਼ੀਟਿਵ ਫੋਰਸ ਆ ਜਾਂ ਇਹਦੇ ਨਾਲ ਸਮੱਸਿਆਵਾਂ ਜਿਹੜੀਆਂ ਉਹ ਬਣੀਆਂ ਆ। ਵਿੱਚ ਤੁਸੀਂ ਜਿਹੜਾ ਸਿੱਖੀ ਪਰਸਪੈਕਟਿਵ ਦਾ ਉਸ ਐਂਗਲ ਦੀ ਵੀ ਜਿਹੜੀ ਆਪਾਂ ਸ਼ੁਰੂਆਤ 'ਚ ਵੀ ਵਿਚਾਲੇ ਵੀ ਜਿਹੜੀ ਉਹ ਜ਼ਿਕਰ ਜਿਹੜੀ ਉਹ ਕੀਤੀ ਆ। ਜੇ ਤੁਸੀਂ ਦੱਸੋ ਵੀ ਜਿਹੜਾ ਸਿੱਖ ਪਰਸਪੈਕਟਿਵ ਆ, ਇਹ ਵਿਚਾਰ ਕੀ ਕਹਿੰਦੇ ਨੇ ਟੈਕਨੋਲੋਜੀ ਦੇ ਬਾਰੇ? ਕੀ ਇਹ ਸਪੋਰਟ ਕਰਦੇ ਨੇ ਜਾਂ ਇਹਦੇ ਵਿੱਚ ਵਾਰਨਿੰਗਸ ਹੈਗੀਆਂ ਆ, ਜਾਂ ਦੋਨੋਂ ਚੀਜ਼ਾਂ? ਕੀ ਕਹਿੰਦਾ ਹੈ ਸਿੱਖ ਪਰਸਪੈਕਟਿਵ ਟੈਕਨੋਲੋਜੀ ਆਪਾਂ ਨੂੰ ਲੈ ਰਾਜਕੀਰ ਜਿੱਦਾਂ ਸ਼ੁਰੂ ਤੋਂ ਹੀ ਟਾਕ ਸ਼ੋਅ ਕਰਦੇ ਆ ਨਾ ਵੀ ਟੈਕਨੋਲੋਜੀ ਇਟਸੈਲਫ ਨਿਊਟਰਲ ਐਂਟਿਟੀ ਆ, ਤੇ ਸਿੱਕੇ ਦੇ ਦੋਨੋਂ ਪਾਸੇ ਹੀ ਆ। ਕੇ? ਹੂੰ, ਹੂੰ, ਤੇ ਹੂੰ, ਆਪਾਂ ਹੂੰ। ਦੋਨੋਂ ਪਾਸਿਆਂ ਦੀ ਅੱਜ ਗੱਲ ਕਰਦੇ ਹਾਂ, ਤੇ ਆਪਾਂ ਸਿੱਖ ਪਰਸਪੈਕਟਿਵ ਦੀ ਵੀ ਸਪੋਰਟ ਦੀ ਟੈਕਨੋਲੋਜੀ ਦੀ ਵੀ ਗੱਲ ਕਰਾਂਗੇ, ਤੇ ਜਿਹੜੀਆਂ ਆਪਾਂ ਨੂੰ ਧਿਆਨ ਰੱਖਣ ਵਾਲੀ ਕੁਝ ਗੱਲਾਂ, ਹਨਾ, ਵਾਰਨਿੰਗਸ ਆ, ਉਹਦੀ ਵੀ ਆਪਾਂ ਗੱਲ ਕਰਦੇ ਹਾਂ। ਸਭ ਤੋਂ ਗੱਲ ਕਰਦੇ ਹਾਂ ਵੀ ਟੈਕਨੋਲੋਜੀ ਦੇ ਪਰਸਪੈਕਟਿਵ ਦੇ ਨਾਲ ਜਿਹੜਾ ਸਿੱਖ ਆਈਡੀਆ ਹੈਗਾ, ਉਹਨੂੰ ਲਾਹੇਵੰਦ ਕਿੱਦਾਂ, ਫਾਇਦਾ ਕਿੱਦਾਂ, ਹਨਾ। ਤੇ ਇਹ ਆ ਵੀ ਸਭ ਤੋਂ ਪਹਿਲੇ ਇਹ ਆ ਵੀ ਸੇਵਾ ਜਿਹੜੀ ਆਪਾਂ ਨਾਰਮਲੀ ਕੋਸ਼ਿਸ਼ ਹੁੰਦੀ ਆ, ਇਹ ਆਪਾਂ ਡਿਜੀਟਲ ਹੈਲਪ ਦੇ ਨਾਲ ਵੀ ਹੁਣ ਆਪਾਂ ਕਾਫੀ ਕਰ ਸਕਦੇ ਹਾਂ, ਜਿਹੜੇ ਕਿ ਲੱਖਾਂ ਲੋਕਾਂ ਨੂੰ ਪਹੁੰਚ ਕਰਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਪਹਿਲਾਂ ਰੇਡੀਓ ਸੀ, ਹੁਣ ਟੀਵੀ ਮਾਧਿਅਮ ਦੇ ਰਾਹੀਂ ਆਪਾਂ ਦਰਬਾਰ ਸਾਹਿਬ ਦੇ ਨਾਲ ਜੁੜ ਜਾਂਦੇ ਹਾਂ। ਸਿੱਖੀ ਟੂ ਦਾ ਮੈਕਸ ਟੂਲਸ ਦੀ ਆਪਾਂ ਹੁਣੇ ਗੱਲ ਕੀਤੀ, ਰਾਈਟ। ਸੋ ਚੀਜ਼ਾਂ ਨੂੰ ਸਮਝਣ ਦੀ ਜਿਹੜੀ ਸਮਰੱਥਾ ਵਾ, ਐਪਸ ਹੈਗੀਆਂ ਜਿਹਦੇ ਨਾਲ ਤੁਸੀਂ ਗੁਰਬਾਣੀ ਨੂੰ ਸਮਝ ਸਕਦੇ ਹੋ।
ਉਹ ਸਾਰੀਆਂ ਜਿਹੜੀ ਚੀਜ਼ਾਂ ਉਹ ਡਿਜੀਟਲ ਇਕੋਨਮੀ ਨੇ ਸਾਡੀ ਹੈਲਪ ਕੀਤੀ ਆ, ਜਿਹਦੇ ਨਾਲ ਅਸੀਂ ਗੁਰਬਾਣੀ ਨੂੰ, ਸਿੱਖ ਹਿਸਟਰੀ ਨੂੰ ਤੇ ਭਾਸ਼ਾ ਗੁਰਮੁਖੀ ਨੂੰ ਗਲੋਬਲੀ ਲੋਕਾਂ ਤੱਕ ਜਿਹੜੀ ਉਹ ਰੀਚ ਕਰ ਸਕਦੇ ਹਾਂ। ਆਫ ਕੋਰਸ ਇਹਦੇ ਵਿੱਚ ਸਾਡਾ ਕੰਪੀਟੀਸ਼ਨ ਹੈਗਾ ਬਾਕੀ ਐਂਟੀਟੀਜ਼ ਦੇ ਨਾਲ, ਪਰ ਕਹਿਣ ਦਾ ਮਤਲਬ ਇਹਨੇ ਅਨੇਬਲਮੈਂਟ ਤਾਂ ਸਾਨੂੰ ਦੇ ਦਿੱਤੀ, ਰਾਈਟ। ਸੋ ਉਹਦੇ ਵਿੱਚ ਇਹ ਆ ਕਿ ਜੇ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰੀਏ ਤਾਂ ਸਰਬੱਤ ਦੇ ਭਲੇ ਦੇ ਵਿੱਚ ਇਹ ਹੁੰਦੀ ਹੈ ਕਿ ਆਪਾਂ ਇਨੋਵੇਸ਼ਨ ਨੂੰ ਯੂਜ਼ ਕਰਕੇ ਜਿਹੜੇ ਲੋਕਾਂ ਦੇ ਦੁੱਖ ਦਰਦ ਆ ਉਹਨੂੰ ਘਟਾ ਸਕਦੇ ਹਾਂ। ਇਹ ਮੈਂ ਬੜੀ ਬ੍ਰੌਡਲੀ ਜੀ ਗੱਲ ਕਰਦਾ, ਇਹ ਹੈ ਕਿ ਤੁਸੀਂ ਕੋਈ ਚੀਜ਼ ਕਿਸੇ ਦਾ ਭਲਾ ਕਰਨਾ ਚਾਹੁੰਦੇ ਹੋ ਤੇ ਉਹਦੇ ਨਾਲ ਟੈਕਨੋਲੋਜੀ ਦੀ ਵਰਤੋਂ ਦੇ ਨਾਲ ਉਹਦਾ ਕਿੱਦਾਂ ਤੁਸੀਂ ਉਹਦਾ ਫਾਇਦਾ ਕਰ ਸਕਦੇ ਹੋ, ਜੇ ਤੁਸੀਂ ਸਰਬੱਤ ਦੇ ਭਲੇ ਤੋਂ ਸੋਚ ਕਰਕੇ ਕੋਈ ਚੀਜ਼ ਡਿਵੈਲਪ ਕਰਨੀ ਆ, ਰਾਈਟ। ਤੇ ਉਹਦੇ ਆ ਕਿ ਜਿਹੜੀ ਨੌਲੇਜ ਆ, ਗਿਆਨ ਵੰਡਿਆ ਵੱਧਦਾ, ਇਹ ਸਾਨੂੰ ਪਤਾ ਹੈ ਨਾ। ਉਸ ਗਿਆਨ ਦੇ ਵੰਡਿਆ ਵੱਧ ਤੇ ਇਹਦੇ ਵਿੱਚ ਤੁਹਾਡੀ ਟੈਕਨੋਲੋਜੀ ਜਿਹੜੀ ਉਹ ਤੁਹਾਡੀ ਹੈਲਪ ਕਰਦੀ ਆ ਟੂ ਡੈਮੋਕ੍ਰੇਟਾਈਜ਼ ਇਹ ਸਾਰੀ ਜਿਹੜੀ ਨੌਲੇਜ ਹੈ ਨਾ। ਤੇ ਉਹ ਗੱਲ ਇਹ ਹੈ ਕਿ ਸਿੱਖਾਂ ਦੇ ਵਿੱਚ ਅਸੀਂ ਮਿਸਾਲ ਦੇ ਤੌਰ ਤੇ ਵੇਖਿਆ, ਆਪਣੇ ਇਤਿਹਾਸ ਦੇ ਵਿੱਚ ਇਹ ਦੇਖਿਆ ਕਿ ਜਦੋਂ ਅਸੀਂ ਇਨੋਵੇਸ਼ਨ ਨੂੰ ਲਿਆ, ਇਨੋਵੇਸ਼ਨ ਨੂੰ, ਚੀਜ਼ਾਂ ਨੂੰ ਇਨੋਵੇਟ ਕੀਤਾ, ਤੇ ਅਸੀਂ ਜਨਰਲੀ ਸੁਸਾਇਟੀ ਦਾ ਬੈਨੀਫਿਟ ਹੀ ਕੀਤਾ ਹੈ ਨਾ। ਆਪਣੇ ਵੱਡੇ ਜਿਹੜੇ ਇਹਦੇ ਵਿੱਚ ਅਸੀਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਤੇ ਆਪਣੇ ਫਾਈਬਰ ਆਪਟਿਕਸ ਦੀ ਇਨੋਵੇਸ਼ਨ ਦੀ ਆਪਾਂ ਗੱਲ ਕੀਤੀ ਹੈ, ਰਾਈਟ। ਫਾਈਬਰ ਆਪਟਿਕਸ ਦੇ ਨਾਲ ਕਿੰਨਾ ਫਾਇਦਾ ਹੋਇਆ। ਉਸ ਤੋਂ ਪਹਿਲਾਂ ਭਾਈ ਰਾਮ ਸਿੰਘ ਆਰਕੀਟੈਕਚਰ ਵਾਲੇ ਹੁੰਦੇ ਸੀ, ਉਹਨਾਂ ਇੰਗਲੈਂਡ ਤੋਂ ਲੈ ਕੇ ਤੇ ਕਿੰਨੀਆਂ ਸ਼ਾਨਦਾਰ ਜਿਹੜੀ ਚੀਜ਼ਾਂ ਦੁਨੀਆ ਨੂੰ ਦਿੱਤੀਆਂ ਹੈ ਨਾ ਆਰਕੀਟੈਕਚਰ ਕਰਕੇ। ਤੇ ਉਹ ਇਹ ਹੈ ਕਿ ਜਦੋਂ ਆਪਾਂ ਇਨੋਵੇਸ਼ਨ ਨੂੰ ਕੱਲੀ ਟੈਕਨੋਲੋਜੀ ਦੇ ਪਰਸਪੈਕਟਿਵ ਨੇ, ਇਨ ਜਨਰਲ ਵੀ ਜਿਹੜੀ ਸਰਬੱਤ ਦੇ ਭਲੇ ਦੀ ਜਿਹੜੀ ਸਪਿਰਿਟ ਆ, ਜਦੋਂ ਸਿੱਖ ਕੋਈ ਕੰਮ ਕਰਦਾ ਗੁਰੂ ਤੋਂ ਓਟ ਆਸਰਾ ਲੈ ਕੇ, ਤੇ ਉਹ ਸੁਸਾਇਟੀ ਨੂੰ ਬੈਨੀਫਿਸ਼ੀਅਲ ਹੀ ਹੁੰਦਾ। ਇਹ ਪ੍ਰੂਵਨ ਚੀਜ਼ਾਂ ਹੈਗੀਆਂ ਬਾਰ-ਬਾਰ। ਤੇ ਇਹ ਕੁਝ ਜਿਹੜੇ ਸਿੱਖ ਪਰਸਪੈਕਟਿਵ ਤੋਂ ਦੇ ਫਾਇਦੇ ਆ, ਹੈ ਨਾ। ਪਰ ਦੂਸਰੇ ਪਾਸੇ ਆਪਾਂ ਸਿੱਕੇ ਦਾ ਗੇਨ ਦੂਜਾ ਪਹਿਲੂ ਜੇ ਆਪਾਂ ਗੱਲ ਕਰਦੇ ਹਾਂ, ਤੇ ਜਿਹੜੀ ਟੈਕਨੋਲੋਜੀ ਆ ਇਹ ਰਿਪਲੇਸਮੈਂਟ ਨਹੀਂ ਰੱਖਣੀ ਚਾਹੀਦੀ। ਜਿਹੜੀ ਸਾਡੀ ਕਲਚਰਲ ਜਾਂ ਪਿਓ ਦਾਦਿਆਂ ਤੋਂ ਜਿਹੜਾ ਸਾਡਾ ਵਿਜ਼ਡਮ ਆਈ ਜਾਂਦੀ, ਜਾਂ ਸਪਿਰਿਚੁਅਲ ਜਿਹੜੀ ਗਰੋਥ ਆਪਾਂ ਇਨ ਜਨਰਲ ਕਰਦੇ, ਜਿਹੜੀ ਸਾਡੀ ਨਿਤਨੇਮ ਦੇ ਥਰੂ ਹੋਣੀ, ਜੇ ਅਸੀਂ ਗੁਰਦੁਆਰਾ ਸਾਹਿਬ ਜਾਣਾ ਵਾ, ਹੈ ਨਾ, ਜ਼ਿੰਦਗੀ ਦੇ ਅਸੂਲ ਰੱਖਣੇ, ਟੈਕਨੋਲੋਜੀ ਕਦੇ ਵੀ ਇਹਨੂੰ ਰਿਪਲੇਸ ਨਹੀਂ ਕਰ ਸਕਦੀ। ਮੇਰਾ ਨਿੱਜੀ ਤੌਰ ਦੇ ਉੱਤੇ ਵੀ ਮੰਨਣਾ ਕਿ ਗੁਟਕੇ ਤੋਂ ਪਾਠ ਕਰਨਾ ਤੇ ਆਈਪੈਡ ਤੋਂ ਪਾਠ ਕਰਨ ਦੇ ਵਿੱਚ ਫਰਕ ਆ, ਜ਼ਮੀਨ ਅਸਮਾਨ ਦਾ ਫਰਕ। ਜ਼ਮੀਨ ਅਸਮਾਨ ਦਾ ਫਰਕ ਆ। ਟੈਕਨੋਲੋਜੀ ਦੇ ਨਾਲ ਇੱਕ ਵੱਡੀ ਚੀਜ਼ ਆਉਂਦੀ ਕਨਵੀਨੀਅੰਸ, ਤੇ ਕਨਵੀਨੀਅੰਸ ਜਿਹੜੀ ਆ ਉਹ ਕਦੇ ਸੰਗਤ ਨੂੰ ਰਿਪਲੇਸ ਨਹੀਂ ਕਰ ਸਕਦੀ। ਆਪਾਂ ਆਨਲਾਈਨ ਤਾਂ ਜ਼ਰੂਰ ਸੁਣ ਸਕਦੇ ਹਾਂ ਕੀਰਤਨ, ਪਰ ਸੰਗਤ 'ਚ ਬੈਠ ਕੇ ਕੀਰਤਨ ਸੁਣਨਾ ਤੇ ਆਨਲਾਈਨ ਕੀਰਤਨ ਸੁਣਨ ਦੇ ਵਿੱਚ ਫਰਕ ਹੈ ਨਾ। ਤੇ ਅਗਲੀ ਚੀਜ਼ ਇਹ ਹੈ ਕਿ ਜਿਹੜੇ ਕਿਉਂਕਿ ਡੇਟਾ ਡਰਿਵਨ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਟੈਕਨੋਲੋਜੀ, ਮਸ਼ੀਨਾਂ ਜਿਹੜੀਆਂ ਹੁੰਦੀਆਂ ਅੱਜ ਕੱਲ੍ਹ ਪ੍ਰੋਸੈਸ ਤਾਂ ਡੇਟਾ ਕਰ ਸਕਦੀਆਂ, ਪਰ ਉਹ ਪਿਆਰ, ਸਦਭਾਵਨਾ, ਇੱਕ ਦੂਜੇ ਦੀ ਰਿਸਪੈਕਟ ਵਾਲੀ ਜਿਹੜੀ ਗੱਲ ਹੁੰਦੀ ਹੈ ਉਹਨੂੰ ਜਨਰੇਟ ਨਹੀਂ ਕਰ ਸਕਦੀਆਂ। ਉਹ ਐਮਪੈਥੀ, ਸਿੰਪੈਥੀ ਉਹ ਨਹੀਂ ਜਨਰੇਟ ਹੁੰਦੀ। ਸਿੰਪੈਥੀ, ਐਮਪੈਥੀ ਜਿਹੜੀਆਂ ਕੰਪੈਸ਼ਨ ਹੋ ਗਈਆਂ, ਜਿਹੜੀਆਂ ਚੀਜ਼ਾਂ ਨਾ, ਇਹ ਪ੍ਰੈਕਟਿਸ ਜਿਹੜੀ ਹੈ ਤੁਹਾਨੂੰ ਰੀਅਲ ਵਰਲਡ ਦੇ ਵਿੱਚ ਹੀ ਆਉਣੀ ਆ। ਤੇ ਇੱਕ ਚੀਜ਼ ਉਹਦੇ 'ਚ ਇਹ ਸੋਸ਼ਲ ਮੀਡੀਆ ਤੇ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਜਿਹੜਾ ਕਨਸਟੈਂਟ ਡਿਸਟਰੈਕਸ਼ਨ ਜਿਹੜੀ ਹੁੰਦੀ ਬੰਦੇ ਨੂੰ, ਮੈਂ ਵੇਖਾਂ ਕਿ ਇਹਦਾ ਸਟੇਟਸ, ਉਹਨੇ ਕੀ ਕਮੈਂਟ ਦਾ ਰਿਸਪੌਂਸ ਕੀਤਾ, ਉਹਦਾ ਇੱਦਾਂ ਕੀ ਹੋਇਆ, ਉਹ ਜਿਹੜੀ ਤੁਹਾਡੀ ਧਿਆਨ ਹੁੰਦਾ ਮਨ ਦਾ, ਜਿਹਨੂੰ ਮਾਈਂਡਫੁਲਨੈਸ ਕਹਿੰਦੇ ਆ, ਤੇ ਸੈਲਫ ਰਿਫਲੈਕਸ਼ਨ, ਵੀ ਆਪਾਂ ਗਲਤੀਆਂ ਤੋਂ ਸਿੱਖਣਾ, ਉਹਦੇ ਬਾਰੇ ਸੋਚਣਾ, ਇਹ ਤੁਹਾਡਾ ਟਾਈਮ ਹੀ ਇੰਨਾ ਕੁ ਜ਼ਿਆਦਾ ਖਾ ਜਾਂਦੀਆਂ ਕਿ ਤੁਸੀਂ ਜੇ ਮਾਈਂਡ ਜਿਹੜਾ ਤੁਹਾਡਾ ਡਿਸਟਰੈਕਸ਼ਨ ਰਹਿੰਦੀ ਆ, ਵੀ ਮਾਈਂਡਫੁਲਨੈਸ ਤੇ ਰਿਫਲੈਕਸ਼ਨ ਤੋਂ, ਆਪਣੀ ਸੈਲਫ ਰਿਫਲੈਕਸ਼ਨ ਤੋਂ ਤੁਹਾਨੂੰ ਦੂਰ ਕਰਦੀ ਆ। ਤੇ ਇਹ ਬਹੁਤ ਜ਼ਰੂਰੀ ਹੈ ਜੇ ਤੁਸੀਂ ਹੈ ਨਾ, ਗੁਰੂ ਸਾਹਿਬ ਕਹਿੰਦੇ ਵੀ ਜੇ ਤੁਸੀਂ ਸਪਿਰਿਚੁਅਲੀ ਤੁਸੀਂ ਗਰੋ ਕਰਨਾ। ਤੇ ਉਹ ਇਹ ਹੈ ਕਿ ਸੋ ਇਹ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਦਿਮਾਗ ਦੇ ਵਿੱਚ ਅਕਸਰ ਇਹ ਚੀਜ਼ ਸਾਡੇ ਸਾਹਮਣੇ ਆ ਜਾਂਦੀ ਆ ਕਿ ਜਿਹੜੀ ਟੈਕਨੋਲੋਜੀ ਆ ਉਹ ਤੁਹਾਨੂੰ ਸਰਵ ਕਰ ਰਹੀ ਆ ਕਿ ਹਿਊਮਨ ਟੈਕਨੋਲੋਜੀ ਨੂੰ ਸਰਵ ਕਰ ਰਿਹਾ ਹੈ ਨਾ। ਇਹ ਵੀ ਚੀਜ਼ ਧਿਆਨ ਦੇ ਵਿੱਚ ਆਉਂਦੀ ਹੈ ਕਿ ਜੇ ਲਗਾਤਾਰ ਡਿਸਟਰੈਕਸ਼ਨ ਚੱਲਦੀ ਪਈ ਆ, ਤੇ ਸਰਬੱਤ ਦੇ ਭਲੇ ਦੇ ਵਿੱਚ ਅਗੇਨ ਇਹ ਚੀਜ਼ ਤਾਂ ਵੱਡੀ ਗੱਲ ਕਰਦੀ ਹੈ, ਮੈਟਰ ਕਰਦੀ ਆ ਵੀ ਕਿ ਇਹ ਤੋਂ ਬੈਨੀਫਿਟ ਕਿਹਨੂੰ ਹੋ ਰਿਹਾ, ਇਹਦਾ ਫਾਇਦਾ ਕਿਹਨੂੰ ਹੋ ਰਿਹਾ, ਤੇ ਕਿਹੜਾ ਇਸ ਮਸਲੇ ਦੇ ਵਿੱਚ ਟੈਕਨੋਲੋਜੀ ਨੂੰ ਵਰਤ ਕੇ ਪਿੱਛੇ ਰਹਿ ਰਿਹਾ। ਕਿਉਂਕਿ ਵੈਲਥ ਅਕਮੂਲੇਸ਼ਨ ਦੀ ਗੱਲ ਕਰਦੇ ਹਾਂ ਆਪਾਂ, ਤੇ ਉਹ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਬਿਲਕੁਲ ਪੁੱਠੇ ਜਾਂਦੀ ਆ, ਹੈ ਨਾ। ਸੋ ਇਹ ਨੁਕਸਾਨ ਵੀ ਆਪਾਂ ਕੁਝ ਟੈਕਨੋਲੋਜੀ ਦੇ ਦੇਖ ਰਹੇ ਹਾਂ ਜੀ। ਨਹੀਂ, ਬਿਲਕੁਲ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਹਰਵਿੰਦਰ, ਆਪਾਂ ਕਨਵੀਨੀਅੰਸ ਨੂੰ ਜ਼ਿਆਦਾ ਤਰਜੀਹ ਜਿਹੜੀ ਉਹ ਦੇ ਜਾਂਦੇ ਆ ਜਦੋਂ ਟੈਕਨੋਲੋਜੀ ਦੀ ਜਿਹੜੀ ਉਹ ਗੱਲ ਕਰਨੀ ਆ। ਕਿਉਂਕਿ ਜਿਹੜੇ ਤੁਸੀਂ ਪਾਠ ਕਰਨ ਦੀ ਵੀ ਉਦਾਹਰਨ ਦਿੱਤੀ ਨਾ, ਵੀ ਜੇ ਗੁਟਕਾ ਸਾਹਿਬ ਤੋਂ ਪਾਠ ਕਰਨਾ, ਬੰਦਾ ਹੱਥ ਧੋਊਗਾ, ਜਾਊਗਾ, ਬੈਠੂਗਾ, ਸਿਰ ਢੱਕੂਗਾ, ਫਿਰ ਉੱਥੇ ਆ
ਫੋਨ ਦੇ ਉੱਤੇ ਬੰਦਾ ਕਿਤੇ ਵੀ ਬੈਠਾ ਆ, ਕੋਈ ਧਿਆਨ ਨਹੀਂ ਵੀ ਉਹ ਖੋਲ ਲੈਂਦਾ। ਚਲੋ ਕਨਵੀਨੀਅੰਸ ਤਾਂ ਹੈਗੀ ਆ, ਬਟ ਇੱਕ ਉਹ ਜਿਹੜੀ ਸ਼ਬਦ ਗੁਰੂ ਦੇ ਲਈ ਇਹ ਭਾਵਨਾ, ਜਿਹੜੀ ਉਹ ਇੱਕ ਸ਼ਰਧਾ, ਜਿਹੜਾ ਉਹ ਸਤਿਕਾਰ ਵਾਲੀ ਜਿਹੜੀ ਚੀਜ਼ ਆ, ਉਹ ਫਿਰ ਬੰਦਾ ਹੌਲੀ ਹੌਲੀ ਮਿਸ ਕਰਨ ਜਿਹੜਾ ਉਹ ਲੱਗ ਜਾਂਦਾ ਆ। ਸੋ ਇਸੇ ਤਰੀਕੇ ਦੇ ਨਾਲ ਉਹ ਫਿਰ ਬੰਦਾ ਆਪਣੇ ਆਪ ਦੇ ਲਈ ਐਕਸਕਿਊਜ਼ ਤੇ ਜਿਹੜੀਆਂ ਐਕਸੈਪਸ਼ਨਸ ਆ ਉਹ ਆਪ ਘੜ ਲੈਂਦਾ ਆ, ਵੀ ਚੱਲ ਕੋਈ ਨਹੀਂ, ਮੈਂ ਇੱਥੇ ਹੀ ਕੀਰਤਨ ਸੁਣ ਲਿਆ, ਉਹ ਵੀ ਠੀਕ ਹੀ ਆ। ਨਥਿੰਗ ਬੈਡ ਇਨ ਦੈਟ, ਪਰ ਜਿਹੜਾ ਸੰਗਤ ਕਰਨੀ ਉਹ ਕਰਨਾ, ਗੁਟਕਾ ਸਾਹਿਬ ਤੋਂ ਪਾਠ ਕਰਨਾ ਜਾਂ ਵਾਕ ਲੈਣਾ ਜਿਹੜਾ ਉਹ ਸਿੱਖਣਾ, ਉਹ ਤੁਹਾਨੂੰ ਉਦੋਂ ਹੀ ਆਊਗਾ ਜਦੋਂ ਤੁਸੀਂ ਰੀਅਲ ਚੀਜ਼ ਦੇ ਵਿੱਚ ਨਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ ਉਹ ਕਰੋਗੇ, ਉਹ ਚੀਜ਼ਾਂ ਹੋਣਗੀਆਂ। ਸੋ ਇਹ ਚੀਜ਼ਾਂ ਜਿੱਥੇ ਕਨਵੀਨੀਅੰਟ ਹੋ ਜਾਂਦੀਆਂ ਆ, ਪਰ ਉੱਥੇ ਇਹ ਆ ਵੀ ਆਪਾਂ ਉਹ ਚੀਜ਼ਾਂ ਨੂੰ ਭੁੱਲਣਾ ਜਿਹੜਾ ਉਹ ਨਹੀਂ ਹੈਗਾ। ਸੋ ਕੋਈ ਕਨਵੀਨੀਅੰਸ ਦੀ ਰਾਜ ਕਰਨਾ ਹਮ, ਲਾਈਟ ਇੱਕ ਫੋਰ ਐਗਜ਼ਾਮਪਲ ਮੈਂ ਦਿੰਨਾ ਇਹਦੇ ਵਿੱਚ ਬੜੀ ਇੰਟਰਸਟਿੰਗ ਆ। ਥਾਈਲੈਂਡ ਜਿਹੜਾ 96% ਬੋਧੀ ਦੇਸ਼ ਆ, ਹਨਾ। ਬੁੱਧ ਜੀ ਤੇ ਜੀ ਜੀ। ਹਮੇਸ਼ਾ ਹੀ ਰੋਕਿਆ ਮਨੁੱਖਾਂ ਨੂੰ, ਤੁਸੀਂ ਜੀਵ ਹੱਤਿਆ ਨਹੀਂ ਕਰਨੀ। ਹਮ, ਪਰ ਉੱਥੇ ਮੀਟ ਵਗੈਰਾ ਲੋਕੀ ਬਹੁਤ ਖਾਂਦੇ, ਬੀਫ ਹੋ ਗਿਆ ਜਾਂ ਪੋਰਕ ਹੋ ਗਿਆ। ਪੋਰਕ ਦੀ ਜ਼ਿਆਦਾ ਕੰਜ਼ੰਪਸ਼ਨ ਆ, ਮੀਟ ਉਸ ਤੋਂ ਬਾਅਦ, ਬੀਫ ਉਸ ਤੋਂ ਬਾਅਦ, ਹਨਾ। ਫਿਸ਼, ਚਿਕਨ ਹਾਂਜੀ। ਵਗੈਰਾ ਜੋ ਵੀ ਕਹਿ ਲਓ। ਤੇ ਮੈਂ ਜਦੋਂ ਉਹਨਾਂ ਦੇਸ਼ਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਬੁੱਧ ਨੇ ਤਾਂ ਇਹ ਚੀਜ਼ ਕਹੀ, ਤੁਸੀਂ 96% ਇਸ ਦੇਸ਼ ਦੇ ਵਿੱਚ ਬੋਧੀ ਹੋ, ਤੇ ਕਿੱਦਾਂ ਤੁਸੀਂ ਇਹ ਕਿੱਦਾਂ ਜਸਟੀਫਾਈ ਕਰਦੇ ਹੋ? ਉਹ ਕਹਿੰਦੇ ਜੀ ਗੱਲ ਏਦਾਂ ਕਿ ਅਸੀਂ ਜਿਹੜੇ ਇੱਥੇ ਮੰਨਦੇ ਆ ਵੀ ਤੁਸੀਂ ਜੀਵ ਹੱਤਿਆ ਆਰਡਰ ਕਰਕੇ ਨਹੀਂ ਕਰਨਾ, ਵੀ ਆਹ ਜੀਵ ਮਾਰੋ ਤੇ ਖਾਓ। ਪਰ ਉਹਦਾ ਜੇ ਤੁਸੀਂ ਆਲਰੇਡੀ ਹੈਗਾ ਤਾਂ ਤੁਸੀਂ ਉਹਨੂੰ ਖਾ ਸਕਦੇ ਹੋ, ਹਨਾ। ਸੋ ਮਰਿਆ ਪਿਆ ਹੈ, ਮੋਰੇ ਤੇ ਖਾ ਲਓ। ਸੋ ਏਦਾਂ ਦੇ ਚੀਜ਼ਾਂ ਬਣ ਜਾਂਦੀਆਂ ਲੂਪ ਹਨ। ਉਹ ਲੱਭ ਲਈਦਾ ਆਪਣੇ ਲਈ ਨਾ। ਹਾਂਜੀ, ਹਾਂਜੀ, ਹਾਂਜੀ। ਯਾ ਨਹੀਂ, ਟਾਕਿੰਗ ਪ੍ਰੀਟੀ ਅਬਾਊਟ ਇੰਟਰਸਟਿੰਗ, ਪ੍ਰੀਟੀ ਕਨਵੀਨੀਅੰਸ। ਇੰਟਰਸਟਿੰਗ ਇਹ ਸਾਰੀਆਂ ਚੀਜ਼ਾਂ ਜਿਹੜੀਆਂ। ਹਾਂਜੀ। ਹਰਵਿੰਦਰ, ਅੱਗੇ ਆਪਾਂ ਗੱਲ ਕਰੀਏ ਫਿਊਚਰ ਆਊਟਲੁੱਕ ਤੇ ਕੰਸਰਨਸ ਕੀ ਆ, ਜਿਹੜੀ ਖਾਸ ਕਰਕੇ AI ਨੂੰ ਜਿਹੜਾ ਉਹ ਲੈ ਕੇ, ਕਿ ਵਨ ਕੰਟਰੋਲ ਆਲ ਆਪਾਂ ਉਸ ਮਾਡਲ ਵੱਲ ਨੂੰ ਤਾਂ ਨਹੀਂ ਵੱਧ ਰਹੇ? ਦੋਨੋਂ ਪਾਸੇ ਦੀ ਗੱਲ ਕਰਦੇ ਹਾਂ। ਦੇਖੋ, AI ਆਉਣ ਵਾਲੇ ਟਾਈਮ ਦੇ ਵਿੱਚ ਕਈ ਵਾਰ ਚੀਜ਼ਾਂ ਆਪਾਂ ਨਹੀਂ ਲਾਈਕ ਕਰਦੇ, ਕੁਛ ਚੀਜ਼ਾਂ ਨੂੰ। ਫਲਾਣੀ ਚੀਜ਼ ਸਾਨੂੰ ਨਹੀਂ ਚੰਗੀ ਲੱਗਦੀ, ਪਰ ਲਾਈਫ ਦੇ ਵਿੱਚ ਆਸੇ-ਪਾਸੇ ਉਹ ਹੋ ਰਹੀ ਹੁੰਦੀ ਹੈ, ਸੋ ਹੋ ਕੇ ਹੀ ਰਹਿਣੀ ਆ, ਹਨਾ। ਹੂੰ ਤੇ ਹੂੰ AI ਆਉਣ ਵਾਲੇ ਟਾਈਮ ਦੇ ਵਿੱਚ ਵੀ ਰਾਜ ਕਰਨਾ ਇੰਪੋਰਟੈਂਟ ਐਸਪੈਕਟ ਹੈਗਾ। ਜਿੱਦਾਂ ਇਲੈਕਟ੍ਰਿਸਿਟੀ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਇੰਬੈਡਡ ਆ ਤੇ ਇੰਟਰਨੈਟ ਇੰਬੈਡਡ ਆ, ਇਸੇ ਤਰ੍ਹਾਂ AI ਵੀ ਇਸੇ ਤਰ੍ਹਾਂ ਇੰਬੈਡ ਹੋ ਰਹੀ ਆ, ਦਿਖਦਾ ਪਿਆ ਸਾਨੂੰ। ਤੇ ਇਹ ਵੀ ਚੀਜ਼ ਸਾਨੂੰ ਦਿਖ ਰਹੀ ਹੈ ਕਿ ਜਿਹੜੀਆਂ ਨੇਸ਼ਨਸ, ਜਿਹੜੇ ਲੋਕ AI ਨੂੰ ਰਿਸਪੋਂਸਿਬਲੀ ਉਹਨੂੰ ਵਰਤਣਗੇ, ਉਹ ਵੀ ਇਕੋਨੋਮਿਕਲੀ ਲੀਡ ਕਰਨਗੇ। ਕਹਿੰਦੇ ਇਹਦੇ ਕਰਕੇ ਅਮਰੀਕਾ ਦਾ, ਚਾਈਨਾ ਦਾ, ਜੂਸ ਦਾ, ਇਜ਼ਰਾਈਲ ਦਾ ਜ਼ੋਰ ਲੱਗਾ ਹੋਇਆ AI ਦੇ ਉੱਤੇ। ਤੁਸੀਂ ਦੇਖੋ, ਹੈ ਨਾ, ਤਿੰਨ ਕੰਟਰੀਜ਼ ਦਾ। ਨਵੀਂ ਇੰਡਸਟਰੀ ਤੇ ਨਵੇਂ ਕੈਰੀਅਰ ਇਦਾਂ ਦੇ ਮਰਜ ਹੋਣਗੇ ਜਿਹੜੇ ਅੱਜ ਤੱਕ ਕਦੇ ਆਪਾਂ ਸੋਚੇ ਵੀ ਨਹੀਂ ਆ। ਹਿਊਮਨ AI ਕੋਲੈਬੋਰੇਸ਼ਨ ਦੇ ਨਾਲ ਜਿਹੜਾ ਹਿਊਮਨਸ ਆ ਉਹਦੇ ਕੰਮ ਕਰਨ ਦੀ ਜਿਹੜੀ ਸਮਰੱਥਾ ਉਹ ਵਧੇਗੀ। ਇਹ ਚੀਜ਼ ਸਾਨੂੰ ਜਿਹੜੀ ਉਹ ਦਿਖ ਰਹੀ ਆ। ਜਿਹੜੇ ਹੁਣ ਤੱਕ ਦੇ ਚੈਲੰਜ ਮਨੁੱਖ ਨਹੀਂ ਸੋਲਵ ਕਰ ਸਕਿਆ, ਐਜੂਕੇਸ਼ਨ ਦੀ ਐਕਸੈਸ, ਜਿੱਦਾਂ ਆਪਾਂ ਪਹਿਲਾਂ ਕਹੀ, ਹੈਲਥ ਕੇਅਰ ਦੀ, ਇਹ ਚੀਜ਼ਾਂ ਜਿਹੜੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਸੋਲਵ ਕਰ। ਆਪਾਂ ਦੇਖਿਆ ਹੀ ਆ ਵੀ ਇੱਕ ਪਿੱਛੇ ਜੇ 3 ਸਾਲ ਪਹਿਲਾਂ ਨਿਊਜ਼ ਆਈ ਸੀ ਕਿ ਰੋਮ ਦੇ ਸਮੇਂ ਤੋਂ ਪਹਿਲਾਂ ਇੱਕ ਜਿਹੜਾ ਲੈਟਰ, ਜਿਹਦੇ ਉੱਤੇ ਪਹਿਲੀਆਂ ਲੈਟਰ ਜਿਹੜੀਆਂ ਲਿਖੀਆਂ ਗਈਆਂ, ਉਹਨੂੰ ਵੀ AI ਨੇ ਡੀਕੋਡ ਕਰਕੇ ਦੱਸਿਆ ਵੀ ਇੱਥੇ ਲਿਖਿਆ ਕੀ ਆ, ਜਿਹੜਾ ਕਿ ਅਜੇ ਤੱਕ ਹੋਇਆ ਨਹੀਂ ਸੀ, ਹਨਾ। ਏਦਾਂ ਦੇ ਨਵੀਂ-ਨਵੀਂ ਅਨਪ੍ਰੈਸੀਡੈਂਟਡ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਆ ਰਹੀਆਂ। ਐਂਟਰਪ੍ਰੀਨਿਓਰਸ਼ਿਪ ਦੀ ਆਪਾਂ ਗੱਲ ਕਰੀਏ, ਬਿਜ਼ਨਸ ਬਿਲਡਿੰਗ ਦੀ, ਤੇ ਉਹਦੇ ਵਿੱਚ ਅਨਪ੍ਰੈਸੀਡੈਂਟਡ ਅਪੋਰਚੁਨਿਟੀਜ਼ ਰਾਜ ਕਰਨ, ਜਿਹੜੀਆਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਦੇਖ ਰਹੇ ਹਾਂ। ਤੇ ਜਿਹੜਾ ਸਾਡਾ ਗੋਲ ਆ ਉਹ ਇਹ ਹੋਣਾ ਚਾਹੀਦਾ ਕਿ ਇਹਨੂੰ ਲਰਨ ਕਰਕੇ ਇਹਨੂੰ ਇਫੈਕਟਿਵਲੀ ਯੂਜ਼ ਕਰੀਏ, ਨਾ ਕਿ ਇਹਨੂੰ ਰੈਜ਼ਿਸਟ ਕਰੀਏ। ਠੀਕ ਆ, ਰੈਜ਼ਿਸਟ ਕਰ ਸਕਦੇ ਹਾਂ, ਪਰ ਸਾਨੂੰ ਇਹ ਪਤਾ ਵੀ ਇਹ ਚੀਜ਼ ਆ ਰਹੀ ਆ। ਹੁਣ ਆਪਾਂ ਰਿਸਕ ਦੀ ਗੱਲ ਕਰਦੇ ਹਾਂ, ਤੇ ਰਿਸਕ ਇਹ ਆ ਕਿ ਸਭ ਤੋਂ ਵੱਡਾ ਜਿਹੜਾ ਡੂਮਸਡੇ ਸਿਨੈਰੀਓ ਦਾ ਇਹ ਆ, ਉਹਦੇ ਥੋੜੇ ਵਿਰੋਧ ਵਿੱਚ ਹੀ ਆ, ਪਰ ਰਿਸਕ ਕੈਲਕੂਲੇਟਡ ਹੀ ਆ ਕਿ ਇਹ ਨਹੀਂ ਹੈਗਾ ਰਿਸਕ ਕਿ ਜਿਹੜੀ AI ਜਿਹੜੀ ਹੈ ਹਿਊਮਨਸ ਤੋਂ ਵੱਧ ਸਮਾਰਟ ਹੋ ਜਾਏਗੀ, ਵੱਧ ਕੈਪੇਬਲ ਹੋ ਜਾਏਗੀ। ਪਰ ਇਹ ਰਿਸਕ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਦੇਖ ਰਹੇ ਹਾਂ ਕਿ ਜਿਹੜੇ ਮਨੁੱਖ ਆ, ਉਹਨਾਂ ਦੀ ਜਿਹੜੀ ਕੈਪੇਬਿਲਿਟੀ ਆ, ਸਮਰੱਥਾ, ਉਹ ਘਟ ਰਹੀ ਹੈ, ਕਿਉਂਕਿ ਡਿਪੈਂਡੈਂਸੀ ਜਿਹੜੀ ਆ AI ਦੇ ਉੱਤੇ ਵੱਧ ਗਈ। ਸੋਸਾਇਟੀ ਜਿਹੜੀ ਆ ਜ਼ਿਆਦਾ ਡਿਪੈਂਡੈਂਟ ਹੋ ਜੂਗੀ ਸਿਸਟਮ ਦੇ ਉੱਤੇ, ਹੈ ਨਾ, ਜਿਹੜੇ ਇਹਨੂੰ ਅੰਡਰਸਟੈਂਡ ਨਹੀਂ ਕਰਦੇ। ਜਿੱਦਾਂ ਮਿਸਾਲ ਦੇ ਤੌਰ ਤੇ ਸੋਸ਼ਲ ਮੀਡੀਆ ਦੀ ਵੀ ਕਦੇ ਹੈਲਦੀ ਡਿਬੇਟ, ਮੈਨੂੰ ਲੱਗਦਾ ਆਪਣੀ ਕਮਿਊਨਿਟੀ ਵਿੱਚ ਤੇ ਕਦੇ ਵੀ ਨਹੀਂ ਰਾਜ ਕਰਨ ਚੱਲੀ ਕਿ ਇਹਦੇ ਫਾਇਦੇ ਕੀ ਆ, ਇਹਦੇ ਨੁਕਸਾਨ ਕੀ ਆ, ਹੈ ਨਾ।
ਉਹਦੇ ਬਾਰੇ ਆਪਾਂ ਕਦੇ ਵੀ ਗੱਲ ਨਹੀਂ ਕੀਤੀ, ਹੈ ਨਾ? ਸੋ ਅੱਜ ਜਿਹੜੇ ਨੁਕਸਾਨ ਆਈ ਅਸੀਂ ਥਿੰਕ ਇੱਕ ਦੇਖ ਮੂਵੀ ਵਾਲੀ ਕਰਕੇ ਸੀ, ਹਰਵਿੰਦਰ ਯਾਦ ਆ? ਐਨੀਮੇਟਡ ਮੂਵੀ ਵੀ ਅਰਥ ਤੋਂ ਬੰਦੇ ਰਹਿ ਨਹੀਂ ਸਕਦੇ, ਇਕੱਲਾ ਰੋਬੋਟ ਸੀਗਾ ਤੇ ਉਹ ਟੈਕਨੋਲੋਜੀ ਦੇ ਨਾਲ ਉੱਥੇ ਰਹਿ ਰਹੇ ਆ, ਤੇ ਉਹ ਫਿਰ ਚਰਬੀ ਚੜ੍ਹ ਸਾਈ-ਫਾਈ ਜਾਂਦੀ ਆ ਤੇ ਮੂਵੀ ਉਹ ਹਾਈ-ਫਾਈ ਮੈਂ ਮੂਵੀ ਦੇਖੀ ਨਹੀਂ। ਸੀਗੀ। ਯਾ ਸੋ ਦੇਖਿਓ, ਬੱਚਿਆਂ ਨੂੰ ਵੀ ਦਿਖਾਉਣ ਵਾਲੀ ਆ ਉਦੋਂ। ਹਾਂ। ਤੇ ਗੱਲ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਲਗਜ਼ਰੀ, ਇਹ ਜਿਹੜੀ ਤੁਸੀਂ ਗੱਲ ਜਿਹਦੇ ਤੋਂ ਸ਼ੁਰੂਆਤ ਕੀਤੀ ਸੀ, ਉਹ ਬਹੁਤ ਇੰਪੋਰਟੈਂਟ ਆ ਕਿ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਾਈਵੇਸੀ ਜਿਹੜੀ ਆ, ਰਾਜ ਕਰਨੀ ਲਗਜ਼ਰੀ ਹੋਏਗੀ, ਸਿਰਫ ਵੈਲਦੀ ਲੋਕਾਂ ਦੇ ਕੋਲ ਹੋਏਗੀ। ਸਰਮਾਏਦਾਰ ਲੋਕ ਹੀ ਦ ਆਪਣੀ ਲਾਈਫ ਨੂੰ ਪ੍ਰਾਈਵੇਟ ਰੱਖ ਸਕਣਗੇ, ਬਾਕੀ ਜਿਹੜੇ ਲੋਕ ਮਾੜੀ ਗੱਲ ਆ ਇਹ ਮੈਨੂੰ ਇਹ ਚੀਜ਼ ਬਹੁਤ ਖਟਕਦੀ ਹੈ, ਬਹੁਤ ਹਾਂਜੀ, ਬਿਲਕੁਲ ਇਹ ਸੱਚਾਈ ਹੈ, ਹਨਾ? ਸੱਚਾਈ ਹੈ, ਬੜਾ ਔਖਾ ਜਿਹੜਾ ਤੇ ਉਹ ਆਲਰੇਡੀ ਜਿਹੜੀ ਅਗਲੀ ਚੀਜ਼ ਦੇਖ ਰਹੇ ਹਾਂ ਅਸੀਂ ਵੀ ਪੰਜਾਬੀ ਰੇਡੀਓ ਦੇ ਉੱਤੇ ਇਹ ਹੈ ਨਾ ਚੀਜ਼, ਦੇਖ ਰਹੇ ਹਾਂ ਕਿ ਜਿਹੜਾ ਡੀਪ ਫੇਕਸ ਜਿੱਦਾਂ ਦੇ ਬਣ ਰਹੇ ਆ, ਉਹਦੇ ਕਰਕੇ ਸੋਸ਼ਲ ਮੀਡੀਆ, ਰੈਗੂਲਰ ਮੀਡੀਆ ਇੰਸਟੀਟਿਊਸ਼ਨ ਤੇ ਪ੍ਰੋਫੈਸ਼ਨਲ ਜਿਹੜੀ ਆ ਜਾਂ ਪਰਸਨਲ ਰਿਲੇਸ਼ਨਸ਼ਿਪ ਉੱਤੇ ਡੀਪ ਫੇਕ ਦਾ ਬਹੁਤ ਜ਼ਿਆਦਾ ਨੁਕਸਾਨ ਆਲਰੇਡੀ ਅਸੀਂ ਦੇਖ ਰਹੇ ਹਾਂ। ਇਕਨੋਮਿਕ ਡਿਸਰਪਸ਼ਨ, ਜੌਬਾਂ ਦੀ ਗੱਲ ਕਰੀਏ ਤੇ ਉਹਦੀ ਜਿਹੜੀ ਡਿਸਰਪਸ਼ਨ ਜਿਹੜੀ ਹੋ ਰਹੀ ਹੈ ਬਹੁਤ ਫਾਸਟ ਆ ਦੈਨ ਹਿਊਮਨ ਕੈਨ ਔਰ ਸੋਸਾਇਟੀ ਇਨ ਜਨਰਲ ਅਡੈਪਟ, ਕਿਉਂਕਿ ਟਾਈਮ ਲੱਗਦਾ ਚੀਜ਼ਾਂ ਨੂੰ ਲਰਨ ਕਰਦਿਆਂ, ਪਰ ਜਿਹੜੀ ਚੇਂਜਸ ਹੋ ਰਹੀਆਂ ਉਹ ਬਹੁਤ ਜ਼ਿਆਦਾ ਫਾਸਟ ਆ। ਤੇ ਜਿਹੜੇ ਹਿਊਮਨ ਸਕਿੱਲਸ, ਮਿਸਾਲ ਦੇ ਤੌਰ ਦੇ ਉੱਤੇ ਕੋਈ ਆਪਾਂ ਲੈ ਕੇ ਚੱਲੀਏ ਜਿਹਦੇ ਵਿੱਚ ਜਿਹੜੇ AI ਨੇ ਰਿਪਲੇਸ ਕਰ ਦਿੱਤੇ ਹਿਊਮਨਸ ਨੇ, ਉਹਨੂੰ 2-3 ਜਨਰੇਸ਼ਨਾਂ ਨੂੰ ਨਹੀਂ ਪ੍ਰੈਕਟਿਸ ਕਰਨੇ ਤੇ ਇਵੈਂਚੁਅਲੀ ਖਤਮ ਹੋ ਜਾਣੇ ਆ ਹਿਊਮਨਸ ਦੇ ਸਕਿੱਲ। ਤੇ ਇਹਦੇ ਵਿੱਚ ਇਹ ਆ ਕਿ ਮੈਂ ਬਾਰ-ਬਾਰ ਗੱਲ ਕਰਦਾ ਵੀ ਸਿੱਖਾਂ ਦੇ ਕੋਲ ਇੱਕ ਮਾਡਲ ਹੈਗਾ ਵਾ ਬਹੁਤ ਵੱਡਾ ਸਰਬੱਤ ਦੇ ਭਲੇ ਦਾ, ਜਿਹੜੀ ਕਿ ਐਥੀਕਲ ਲੀਡਰਸ਼ਿਪ ਦੇ ਸਕਦਾ ਇਹ ਟੈਕਨੋਲੋਜੀ ਦੀ ਇਨੋਵੇਸ਼ਨ ਦੇ ਵਿੱਚ। ਐਂਡ ਦੈਟ ਵਾਜ਼ ਵਨ ਆਫ ਦਾ ਰੀਜ਼ਨ ਰਾਜਕਰਨ, ਕਿ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਨਾ ਕਿ ਨਿਊਯਾਰਕ, ਵਾਸ਼ਿੰਗਟਨ DC ਦੇ ਵਿੱਚ ਈਸਟ ਕੋਸਟ ਦੇ ਵਿੱਚ ਜਿਹੜੀ ਵੱਡੀਆਂ ਕੰਪਨੀਆਂ ਆ, ਚੈਟ GPT ਵਾਲੀਆਂ, ਹਨਾ, ਓਪਨ AI ਹੋ ਗਈ, ਐਂਥਰੋਪਿਕ ਹੋ ਗਈ, ਉਹਨਾਂ ਸਿੱਖਾਂ ਦੇ ਨੁਮਾਇੰਦੇ ਜਿਹੜੇ ਉੱਥੇ ਸੱਦੇ ਸੀ ਤੇ ਸਿੱਖਾਂ ਦੇ ਕੋਲ ਇੱਕ ਮਾਡਲ ਹੈਗਾ ਸਰਬੱਤ ਦੇ ਭਲੇ ਦਾ, ਜਿਹਦੇ ਕਰਕੇ ਜਿਹੜੀ ਉਹ ਦੁਨੀਆ ਭਰ ਨੂੰ ਐਥੀਕਲ ਲੀਡਰਸ਼ਿਪ ਦੇ ਸਕਦੇ ਆ। ਪਰ ਬਹੁਤ ਲੋੜ ਆ ਆਪਣੇ ਬੰਦਿਆਂ ਨੂੰ ਟੈਕਨੋਲੋਜੀ ਦੇ ਵਿੱਚ ਆਉਣ ਦੀ, ਕਿਉਂਕਿ ਜੇ ਤੁਹਾਡੇ ਕੋਲ ਸੀਟ ਔਨ ਦਾ ਟੇਬਲ ਹੋਊਗੀ ਤਾਂ ਹੀ ਤੁਸੀਂ ਕੁਝ ਕਰ ਸਕੋਗੇ ਨਾ। ਜੇ ਸੀਟ ਹੀ ਹੈ ਨਹੀਂ ਤੁਹਾਡੇ ਕੋਲ ਟੇਬਲ ਤੇ, ਤੁਹਾਡੀ ਕਿਹਨੇ ਸੁਣਨਾ, ਕਿਹਨੇ ਤੁਹਾਨੂੰ ਸੁਣਨਾ? ਨਹੀਂ, ਬਿਲਕੁਲ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ ਤੇ ਸਾਰਿਆਂ ਨੂੰ ਧਿਆਨ ਜਿਹੜਾ ਇਸ ਦੇ ਉੱਤੇ ਦੇਣ ਦੀ ਜ਼ਰੂਰਤ ਹੈਗੀ ਆ। ਜਾਂਦੇ ਹਰਵਿੰਦਰ, ਤੁਸੀਂ ਇਸ ਸਾਰੇ ਮਾਮਲੇ ਦੇ ਵਿੱਚ ਤੁਸੀਂ ਕੁਝ ਹੋਰ ਐਡ ਕਰਦੇ ਹੋਏ ਜਾਣਾ ਚਾਹੁੰਦੇ? ਹਾਂਜੀ, ਜਾਂਦੇ ਰਾਜਗਨ ਮੈਂ ਸਮਰਾਈਜ਼ ਹੀ ਕਰੂੰਗਾ, ਕਿਉਂਕਿ ਅੱਜ ਆਪਾਂ ਕਾਫੀ ਗਰਾਊਂਡ ਕਵਰ ਕੀਤੀ ਆ, ਪਰ ਹੁਣ ਅਸੀਂ ਸਾਰੀ ਚੀਜ਼ ਨੂੰ ਸਮਰਾਈਜ਼ ਕਰਾਂਗੇ ਕਿ ਦੋਨੋਂ ਪਾਸੇ ਫਾਇਦੇ ਵੀ ਨੁਕਸਾਨ ਵੀ ਆ। ਕਿ ਟੈਕਨੋਲੋਜੀ ਨੇ ਬਹੁਤ ਜ਼ਿਆਦਾ ਓਪਰਚੁਨਿਟੀਜ਼ ਐਡ ਕੀਤੀਆਂ, ਬਹੁਤ ਪ੍ਰੋਬਲਮ ਨੂੰ ਹੱਲ ਕਰਨ ਦਾ ਉਹਦੇ ਸਿਰ ਸਿਹਰਾ ਜਾਂਦਾ। ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਸੰਦ ਆ, ਇੱਕ ਟੂਲ ਆ, ਇਹ ਕੋਈ ਐਨੀਮੀ ਨਹੀਂ ਹੈਗੀ। ਇਹ 'ਤੇ ਡਿਪੈਂਡ ਕਰਦਾ ਕਿ ਵਰਤਦੇ ਕਿੱਦਾਂ। ਹਿਊਮਨ ਆਪਾਂ ਦਾ ਫੋਕਸ ਹੋਣਾ ਚਾਹੀਦਾ ਵੀ ਇਹਨੂੰ ਸਿਆਣਪ ਦੇ ਨਾਲ ਕਿੱਦਾਂ ਵਰਤੀਏ। ਤੇ ਬਾਅਦ ਬੈਨੀਫਿਟ ਜਿਹੜੇ ਆ ਅੱਜ ਦੇ ਸਮੇਂ ਦੇ ਵਿੱਚ ਦੇਖ ਰਹੇ ਵੀ ਰਿਸਕ ਨੂੰ, ਤੇ ਅੱਜ ਦੇ ਸਮੇਂ ਦੇ ਵਿੱਚ ਤੇ ਆਊਟਵੇ ਕਰਦੇ ਹੀ ਆ। ਤੇ ਫਿਊਚਰ ਉਹਨਾਂ ਲੋਕਾਂ ਦਾ ਹੀ ਜਿਹੜੇ ਟੈਕਨੋਲੋਜੀ ਨੂੰ ਅਡੈਪਟ ਕਰਨਗੇ, ਤੇ ਇਹ ਚੀਜ਼ ਆਪਾਂ ਨੂੰ ਹਨਾ ਧਿਆਨ ਰੱਖਣ ਦੀ ਲੋੜ ਆ। ਪਰ ਦੂਸਰੇ ਪਾਸੇ ਦੀ ਗੱਲ ਇਹ ਹੈ ਕਿ ਪ੍ਰੋਗਰੈਸ ਜਿਹੜੀ ਆ ਹਮੇਸ਼ਾ ਜਦੋਂ ਆਪਾਂ ਮੈਜਰ ਕਰਦੇ ਹੋਏ ਗੱਲ ਕਰਦੇ ਕਿ ਉਹ ਸਰਬੱਤ ਦੇ ਭਲੇ ਵਾਲੀ ਆ, ਮਨੁੱਖਾਂ ਦੇ ਬੈਨੀਫਿਟ ਦੇ ਵਿੱਚ ਆ, ਨਾ ਕਿ ਸਿਰਫ ਕਾਰਪੋਰੇਸ਼ਨ ਜਾਂ ਸੁਸਾਇਟੀ ਦੀ ਐਫੀਸ਼ੀਐਂਸੀ ਵਧਾਉਣ ਵਾਸਤੇ ਆ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਐਫੀਸ਼ੀਐਂਸੀ ਜ਼ਰੂਰੀ ਹੁੰਦੀ ਆ। ਐਫੀਸ਼ੀਐਂਸੀ ਜਦੋਂ ਤੁਸੀਂ ਕਿਸੇ ਪ੍ਰੋਸੈਸ ਵਿੱਚ ਕਰਦੇ ਹੋ ਤਾਂ ਵੱਧ ਆਊਟਕਮ ਲੈ ਸਕਦੇ ਹੋ। ਪਰ ਕੀ ਉਹ ਹਿਊਮਨ ਬੀਇੰਗ ਬੰਦਿਆਂ ਦੇ ਭਲੇ ਵੱਲ ਗੱਲ ਜਾ ਰਹੀ ਹੈ ਕਿ ਨਹੀਂ, ਇਹ ਚੀਜ਼ ਦੀ ਡਿਸਕਸ਼ਨ ਜਿਹੜੀ ਹੋਣੀ ਚਾਹੀਦੀ ਆ। ਇੱਥੇ ਆਈ ਨੋ ਇੱਥੇ ਆਪਟਿਮਿਸਟਿਕ ਹੋਣਾ ਚੰਗਾ ਲੱਗਦਾ, ਬਟ ਬਿਗਰ ਪਿਕਚਰ ਤੇ ਹੋਰ ਸਾਰੀਆਂ ਚੀਜ਼ਾਂ ਜਦੋਂ ਆਪਾਂ ਦੇਖਦੇ ਹਾਂ ਫਿਰ ਮਨ 'ਚ ਕਈ ਤਰੀਕੇ ਦੇ ਜਿਹੜੇ ਸ਼ੰਕੇ ਆ, ਸਵਾਲ ਆ, ਉਹ ਪੈਦਾ ਹੁੰਦੇ ਆ। ਮਾਸ ਕਮਿਊਨੀਕੇਸ਼ਨ ਦੇ ਮਾਧਿਅਮ ਤੇ ਰਹੀ, ਹੁਣ ਰੇਡੀਓ ਦੇ ਮਾਧਿਅਮ ਤੇ ਰਹੀ ਜੁੜੇ ਆ, ਹਨਾ। ਰੇਡੀਓ ਦੇ ਵਿੱਚ ਆਪਾਂ ਦਾ ਲੋਕੀ ਆਪਾਂ ਨੂੰ ਸੁਣਦੇ ਆ, ਹਰੇਕ ਦੇ ਬੰਦੇ ਦੇ ਇਹ ਕੰਮ ਕਰਨ ਵਾਲੀਆਂ ਚੀਜ਼ਾਂ ਕਿਸੇ ਨੇ ਆ ਕੇ ਨਹੀਂ ਕਰਨੀਆਂ, ਰਾਈਟ। ਹਰ ਇੱਕ ਪ੍ਰੋਬਲਮ ਜਿਹੜੀ ਹੁੰਦੀ ਆ ਰਾਜਕਰਨ, ਅਗਲੀ ਚ ਗੱਲ ਧਿਆਨ ਰੱਖਣਾ, ਉਹਨੂੰ ਟੈਕਨੋਲੋਜੀ ਦਾ ਸੋਲੂਸ਼ਨ ਨਹੀਂ ਚਾਹੀਦਾ ਹੁੰਦਾ, ਹੈ ਨਾ। ਹਰੇਕ ਜਿਹੜੀ ਸਮੱਸਿਆ ਹੈ, ਇਹ ਚੀਜ਼ ਆਪਾਂ ਨੂੰ ਧਿਆਨ, ਆਪਾਂ ਹਰੇਕ ਚੀਜ਼ ਦੇ ਉੱਤੇ ਪੁਰਾਣੇ ਸਮੇਂ 'ਚ ਕਹਿੰਦੇ ਨੇ ਐਵਰੀਥਿੰਗ ਕੈਨੋਟ ਬੀ ਸੋਲਵ ਵਿਦ ਥਰੋਇੰਗ ਮਨੀ ਔਨ ਇਟ। ਤੇ ਉਹਦੇ ਵਿੱਚ ਆਪਾਂ ਇਹ ਕਹਿ ਸਕਦੇ ਅੱਜ ਦੇ ਟਾਈਮ ਵਿੱਚ ਵੀ ਐਵਰੀਥਿੰਗ ਸ਼ੁੱਡ ਨਾਟ ਐਂਡ ਕੈਨੋਟ ਬੀ ਸੋਲਵਡ ਵਿਦ ਥਰੋਇੰਗ ਟੈਕਨੋਲੋਜੀ ਔਨ ਇਟ। ਉਹ ਵੀ ਚੀਜ਼, ਹਿਊਮਨ ਰਿਲੇਸ਼ਨਸ਼ਿਪ ਜਿਹੜੀਆਂ ਬਹੁਤ ਇੰਪੋਰਟੈਂਟ ਡਿਜੀਟਲ ਕਨੈਕਸ਼ਨ ਦੇ ਨਾਲ। ਭਾਵੇਂ ਤੁਹਾਡੇ 2 ਲੱਖ ਫਾਲੋਅਰ ਹੋਣ ਆਨਲਾਈਨ, ਉਹ ਗੱਲ ਹੈ ਕਿ 5 ਬੰਦੇ ਤੁਹਾਡੇ ਨਾਲ ਬਹਿ ਕੇ ਜਿਹਨਾਂ ਤੇ ਦਿਲ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਕਰ ਸਕਦੇ ਕਿ ਨਹੀਂ, ਉਹ ਚੀਜ਼ ਜ਼ਿਆਦਾ ਇੰਪੋਰਟੈਂਟ ਆ। ਪ੍ਰਾਈਵੇਸੀ ਤੇ ਫਰੀडम ਜਿਹੜੀ ਆ ਉਹ ਕਨਵੀਨੀਅੰਸ ਦੇ ਨਾਲ ਕਦੇ ਵੀ ਟ੍ਰੇਡ ਕਰਨ ਨਹੀਂ ਹੋਣੀ ਚਾਹੀਦੀ। ਤੇ ਆਪਾਂ ਹਮੇਸ਼ਾ ਹੀ ਕ੍ਰਿਟੀਕਲ ਰਹਿਣਾ ਚਾਹੀਦਾ। ਜਦੋਂ ਤੁਸੀਂ ਗੱਲ ਕੀ ਬਲਾਈਂਡਲੀ ਆਪਟਿਮਿਸਟਿਕ ਵੀ ਨਹੀਂ ਰਹਿਣਾ ਚਾਹੀਦਾ।
ਇਹ ਚੀਜ਼ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ। ਟੈਕਨੋਲੋਜੀ ਜਿਹੜੀ ਆ ਹਮੇਸ਼ਾ ਲੋਕਾਂ ਦੇ ਫਾਇਦੇ ਦੇ ਵਾਸਤੇ ਹੋਏ, ਨਾ ਕਿ ਉਹਨਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਹੋਏ। ਜਿਹੜਾ ਫਿਊਚਰ ਆ ਰਾਜ ਕਰਨੇ ਇਹ 'ਤੇ ਮੈਟਰ ਕਰਦਾ ਕਿ ਵੈਲਿਊਜ਼ ਸਿਸਟਮ ਕਿਹਦੇ ਉੱਤੇ ਟੈਕਨੋਲੋਜੀ ਬਿਲਡ ਆ, ਕੱਲੀ ਇਨੋਵੇਸ਼ਨ ਨਹੀਂ। ਇਨੋਵੇਸ਼ਨ ਤੇ ਇਟਸ ਅ ਨਿਊਟਰਲ ਥਿੰਗ ਇਨ ਇਟਸੈਲਫ। ਪਰ ਇਹਦੇ ਵਿੱਚ ਫਾਈਨਲ ਰਾਜਗਨ ਮੈਂ ਥਾਟਸ ਇਹਦੇ ਵਿੱਚ ਜਾਂਦੇ ਇਹ ਦੇਵਾਂ ਕਿ AI ਜਿਹੜੀ ਆ ਜਾਂ ਟੈਕਨੋਲੋਜੀ ਇਨ ਜਨਰਲ ਨਾ ਤਾਂ ਉਹ ਗੁਰੂ ਆ ਤੇ ਨਾ ਹੀ ਉਹ ਬੜਾ ਤੁਹਾਡਾ ਦੁਸ਼ਮਣ ਆ। ਨਿਊਟਰਲ ਹੈ ਨਾ। ਉਹ ਇੱਕ ਸਿਰਫ ਸੰਦ ਆ। ਕਰੈਕਟਰ ਬੰਦੇ ਦਾ ਕੀ ਆ ਉਹ ਡਿਟਰਮਿਨ ਕਰੂਗਾ ਉਹਦਾ ਇੰਪੈਕਟ ਕੀ ਹੈ ਚਲਾਉਣ ਵਾਲੇ ਦੇ ਉੱਤੇ, ਹੈ ਨਾ। ਜਿੱਦਾਂ ਕਾਰ ਚਲਾਉਣ ਵਾਲਾ ਤੁਹਾਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਵੀ ਲੈ ਜਾਊਗਾ ਤੇ ਲੋਕ ਮਾੜੀ ਨੀਤ ਵਾਲੇ ਜਿਹੜੇ ਹੁੰਦੇ ਉਹ ਕਾਰ ਲੋਕਾਂ ਉੱਤੇ ਵੀ ਚੜਾ ਦਿੰਦੇ ਆ, ਰਾਈਟ, ਅਨਫੋਰਚੂਨੇਟਲੀ। ਜਿਹੜੀ ਕਿਰਤ ਕਰਨੀ ਹੈ ਨਾ, ਉਹ ਬਹੁਤ ਇੰਪੋਰਟੈਂਟ ਆ। ਇਹ ਗਾਈਡੈਂਸ ਜਿਹੜੇ ਸਾਡੇ 3 ਪ੍ਰਿੰਸੀਪਲ ਆ, ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨਾ, ਇਹ ਜਿਹੜੀ ਗਾਈਡੈਂਸ ਹੋਣੀ ਚਾਹੀਦੀ ਹੈ ਸਾਡੀ AI ਨੂੰ ਯੂਜ਼ ਕਰਨ ਦੇ ਵਾਸਤੇ। ਤੇ ਸਰਬੱਤ ਦਾ ਭਲਾ ਜਿਹੜਾ ਹੈਗਾ ਉਹਦੀ ਸਕਸੈਸ ਨੂੰ ਮੈਜਰ ਕਰਨ ਦੇ ਵਾਸਤੇ ਕਿ ਜਿਹੜੀ ਅਸੀਂ ਕੋਈ ਚੀਜ਼ ਬਣਾਈ ਸਰਬੱਤ ਦਾ ਭਲਾ ਕਰ ਰਹੀ ਕਿ ਨਹੀਂ ਆ। ਮਨੁੱਖੀ ਜਿਹੜੀ ਵਿਜ਼ਡਮ ਆ ਪਰਮਾਤਮਾ ਨੇ ਮਨੁੱਖ ਨੂੰ ਦਿੱਤੀ ਆ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ, ਬਣਾਉਟੀ ਬੁੱਧੀ ਤੋਂ, ਵਿਵੇਕ ਬੁੱਧ ਜਿਹੜੀ ਆ ਉਹ ਹਮੇਸ਼ਾ ਹੀ ਤਾਂ ਹੈਗੀ ਆ, ਉਹ ਰਹਿਣੀ ਆ। ਤੇ ਸਾਡਾ ਬਿਲੀਫ ਇਸ ਚੀਜ਼ ਦੇ ਉੱਪਰ ਹੋਣਾ ਚਾਹੀਦਾ ਹੈ। ਤੇ ਅਖੀਰ ਵਿੱਚ ਜਾਂਦੇ ਇਹ ਹੈ ਕਿ ਜਿਹੜਾ ਸਾਡਾ ਫੋਕਸ ਹੋਇਆ ਹੋਣਾ ਚਾਹੀਦਾ ਵੀ ਜਿਹੜੀ ਆਪਾਂ ਮੰਨ ਲਓ ਕੋਈ ਚੀਜ਼ ਲੈ ਕੇ ਆ ਰਹੇ ਮਾਰਕੀਟ ਦੇ ਵਿੱਚ ਜਾਂ ਡਿਵੈਲਪ ਕਰ ਰਹੇ ਹਾਂ, ਕੈਨ ਵੀ ਬਿਲਡ ਇਟ ਦੇ ਨਾਲ ਹੋਣਾ ਚਾਹੀਦਾ ਕਿ ਸ਼ੁੱਡ ਵੀ ਬਿਲਡ ਇਟ ਤੇ ਇਹਦਾ ਬੈਨੀਫਿਟ ਜਿਹੜਾ ਕਿਹਨੂੰ ਹੋਣਾ। ਬਹੁਤ ਜ਼ਿਆਦਾ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਅੱਜ ਦੇ ਸਮੇਂ ਵਿੱਚ ਇੱਦਾਂ ਦੇ ਲੋਕ ਬੈਠੇ ਆ ਜਿਹੜੇ ਸਰਬੱਤ ਦੇ ਭਲੇ ਦੀ ਗੱਲ ਕਰਦੇ, ਸਿੱਖ ਨਾ ਹੋਣ ਕਰਕੇ ਵੀ ਸਰਬੱਤ ਦੇ ਭਲੇ ਦੇ ਮੈਟਾ ਦੇ ਵਿੱਚ ਤੁਸੀਂ ਦੇਖਿਆ ਰਿਵੋਲਟ ਜਿਹੜਾ ਉਹ ਚੱਲਦਾ ਪਿਆ। ਹੋਰ ਵੀ ਕੰਪਨੀਜ਼ ਦੇ ਵਿੱਚ ਜਿਹੜੀ ਵੈਪਨਸ ਆਫ ਮਾਸ ਸਰਵੇਲੈਂਸ, ਮਾਸ ਡਿਸਟਰਕਸ਼ਨ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ EMPLOYEES ਉਹ ਰਜਿਸਟ ਕਰ ਰਹੇ ਆ। ਸੋ ਪਰਮਾਤਮਾ ਉਹਨਾਂ ਨੂੰ ਹੋਰ ਹਿੰਮਤ ਦੇ ਬਲ ਬਖਸ਼ੇ ਤੇ ਅਸੀਂ ਐਜ਼ ਅ ਸਿੱਖ ਜੋ ਸਾਡਾ ਸਰਬੱਤ ਦਾ ਭਲੇ ਦਾ ਸਿਧਾਂਤ ਆ, ਐਜ਼ ਅ ਪੰਜਾਬੀ ਅਸੀਂ ਪਰਮਾਤਮਾ ਸਾਨੂੰ ਵੀ ਇੰਨੀ ਸਮਰੱਥਾ ਬਣੇ, ਪਹਿਲਾਂ ਤਾਂ ਸਾਨੂੰ ਕੈਪੇਬਲ ਬਣਾਵੇ ਕਿ ਸਾਡੀ ਸੀਟ ਔਨ ਟੇਬਲ ਹੋਏ ਤੇ ਉਸ ਤੋਂ ਬਾਅਦ ਸਾਨੂੰ ਇਹਨਾਂ ਕੋਈ ਗਾਈਡ ਕਰੇ ਕਿ ਅਸੀਂ ਸਰਬੱਤ ਦੇ ਭਲੇ ਵੱਲ ਨੂੰ ਤੁਰ ਸਕੀਏ। ਜੀ ਬਿਲਕੁਲ ਹਰਵਿੰਦਰ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਪ੍ਰੋਗਰਾਮ ਨੂੰ ਆਪਾਂ ਹੁਣ ਇੱਥੇ ਹੀ ਕਰਦੇ ਹਾਂ ਸਮਾਪਤ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ।